सकना कि नहीं? हो गई जी, हो गई रिकॉर्ड। चलो अच्छा जी, ये जी पहली काफ़ी है जी मैं सिलेक्ट की है बुल्ले शाह की, बौड़ी विच बीबा मैंडी खबर गईया तेरे इश्क नचाया करके थैया थैया। ये बुल्ले शाह की सब तो ज़्यादा मशहूर काफ़ी है और ये ਜਿਹੜੇ ਕਵਾਲ ਹੁੰਦੇ ਸਨ ਕਿਹਾ ਜਾਂਦਾ ਸੀ ਕਿ ਇਸ ਕਾਫੀ ਤੇ ਉਹਨਾਂ ਦਾ ਟੈਸਟ ਹੁੰਦਾ ਹੈ ਕਿ ਉਹ ਕਿਸ ਤਰ੍ਹਾਂ ਗਾਉਂਦੇ ਨੇ, ਉਹ ਟੈਸਟ ਹੈ ਉਹਨਾਂ ਦਾ। ਤੇ ਇਹ ਅਗਰ ਤੁਸੀਂ YouTube ਤੇ ਜਾ ਕੇ ਨੁਸਰਤ ਫਤਿਹ ਅਲੀ ਖਾਨ ਦੀ ਸੁਣੋ ਨਾ ਇਹ ਵਾਲੀ ਕਾਫੀ, ਤੇ ਬਹੁਤ ਮਜ਼ਾ ਆਏਗਾ ਤੁਹਾਨੂੰ। ਬਹੁਤ ਜ਼ਬਰਦਸਤ ਗਾਈ ਹੈ ਉਹਨੇ। ਉਹਦੇ ਪਹਿਲੇ ਉਹਦਾ ਪਿਓ ਤੇ ਉਹਦਾ ਤਾਇਆ ਗਾਉਂਦੇ ਸਨ ਇਹੋ ਹੀ ਕਾਫੀ, ਤੇ ਫਿਰ ਉਹਨੇ ਵੀ ਗਾਈ ਹੈ। ਮੈਂ ਉਹਨਾਂ ਦੇ ਪਿਓ ਦਾਦੇ ਉਹਨਾਂ ਦੇ ਪਿਓ ਔਰ ਤਾਏ ਕੋਲੋਂ ਵੀ ਸੁਣੀ ਆ ਯਾਨੀ ਰੇਡੀਓ ਤੇ। ਤੇ ਇਹਦੀ ਮੇਰੇ ਨਾਲ ਐਸੋਸੀਏਸ਼ਨ ਇਹ ਹੈ ਕਿ ਇਹ ਜਦੋਂ ਮੈਂ ਬਹੁਤ ਛੋਟਾ ਸਾਂ, ਬੱਚਾ ਸਾਂ, ਪ੍ਰਾਇਮਰੀ ਸਕੂਲ ਸਾਂ, ਤੇ ਉਹ ਇੱਕ ਵਾਰੀ ਮੇਲੇ 'ਚ ਗਏ ਤੇ ਉੱਥੇ ਕਵਾਲਾਂ ਨੇ ਇਹ ਕਾਫੀ ਗਾਈ। ਤੇ ਉਸ ਤੋਂ ਬਾਅਦ ਉਹ ਕਵਾਲ ਜਿੱਥੇ ਜਿੱਥੇ ਵੀ ਜਾਂਦੇ ਸਨ, ਜਿਸ ਪਿੰਡ 'ਚ ਵੀ ਜਾਂਦੇ ਸਨ, ਮੈਂ ਉੱਥੇ ਪਹੁੰਚ ਜਾਂਦਾ ਸਾਂ। ਹਾਲਾਂਕਿ ਉਦੋਂ ਮੈਂ ਬਹੁਤ ਹੀ ਛੋਟਾ ਸਾਂ, ਨਿੱਕਾ ਸਾਂ, ਔਰ ਵਿਸਾਖੀਆਂ ਤੇ ਚੱਲ ਕੇ ਮੈਂ ਪਹੁੰਚ ਜਾਂਦਾ ਸਾਂ ਉਸ ਪਿੰਡ 'ਚ ਇਹ ਕਾਫੀ ਸੁਣ। ਸੋ ਇੱਕ ਤਰ੍ਹਾਂ ਨਾਲ ਮੈਂ ਕਹਿ ਸਕਦਾ ਕਿ ਪਹਿਲੀ ਸ਼ਾਇਰੀ ਦੀ ਜਿਹੜੀ ਮੈਨੂੰ ਵਾਇਰਸ ਲੱਗੀ, ਬਲਕਿ ਓਬਸੈਸ਼ਨ ਦੀ ਹੱਦ ਤੱਕ ਉਹ ਇਹ ਕਾਫੀ ਸੀਗੀ। ਅੱਛਾ ਜੀ, ਹੁਣ ਮੈਂ ਕਾਫੀ ਪੜ੍ਹਨਾ। ਬੌੜੀ ਵਿੱਚ ਬੀਬਾ ਮਹਿੰਦੀ ਖਬਰ ਗਈ ਆ। ਬੌੜੀ ਦਾ ਮਤਲਬ ਹੈ ਪਹੁੰਚ, ਯੂ ਸ਼ੁੱਡ ਗੈਟ ਹੇਅਰ। ਤੇ ਤਬੀਬ ਹੁੰਦਾ ਹੈ ਡਾਕਟਰ, ਹਕੀਮ ਜਿਹੜਾ ਇਲਾਜ ਕਰਦਾ ਹੈ। ਬੌੜੀ ਮੇ ਤਬੀਬਾ ਮਹਿੰਦੀ ਮਤਲਬ ਮੇਰੀ ਖਬਰ ਗਈ ਆ, ਆਈ ਹੈਵ ਲਾਸਟ ਮਾਈ ਸੈਂਸਸ। ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ। ਤੇਰੇ ਜਿਹੜਾ ਇਸ਼ਕ ਹੈ ਉਹਨੇ ਮੈਨੂੰ ਥਈਆ ਥਈਆ ਕਰਕੇ, ਯਾਨੀ ਮਤਲਬ ਤਬਲੇ ਦੀ ਜਿਵੇਂ ਹੁੰਦੀ ਹੈ ਨਾ ਉੱਤੇ ਨਚਾਇਆ। ਅੱਛਾ, ਇਹਦੇ ਬਾਰੇ 'ਚ ਇੱਕ ਇਹ ਵੀ ਮਿੱਥ ਹੈਗੀ ਹੈ ਕਿ ਬੁੱਲੇ ਸ਼ਾਹ ਜਿਹੜੇ ਹੈ ਨੇ ਉਹ ਉਹਨਾਂ ਦੇ ਜਿਹੜੇ ਪੀਰ ਸਨ ਸ਼ਾਹ ਇਨਾਇਤ, ਉਹ ਉਹਨਾਂ ਨਾਲ ਨਾਰਾਜ਼ ਹੋ ਗਏ ਤੇ ਬੁੱਲੇ ਸ਼ਾਹ ਨੇ ਜਾ ਕੇ ਕਿਸੇ ਪ੍ਰੋਸਟੀਟਿਊਟ ਕੋਲੋਂ, ਡਾਂਸਰ ਕੋਲੋਂ ਡਾਂਸ ਸਿੱਖਿਆ ਤੇ ਫਿਰ ਉਹ ਡਾਂਸ ਕਰਦੇ ਕਰਦੇ ਆਪਣੇ ਗੁਰੂ ਦੇ ਘਰ ਦੇ ਸਾਹਮਣੇ ਗਏ ਤੇ ਫਿਰ ਉਹਨਾਂ ਨੇ, ਗੁਰੂ ਨੇ ਉਹਨਾਂ ਨੂੰ ਮਾਫ ਕੀਤਾ। ਅੱਛਾ, ਇਹ ਬਹੁਤ ਇੱਕ ਆਮ ਕਹਾਣੀ ਹੈਗੀ ਹੈ ਜਿਹੜੀ ਬੁੱਲੇ ਸ਼ਾਹ ਦੇ ਨਾਲ ਲਾਈ ਜਾਂਦੀ ਹੈ। ਲੇਕਿਨ ਮੇਰੀ ਰਿਸਰਚ ਇਹ ਹੈ ਕਿ ਇਹ ਬਿਲਕੁਲ ਐਵੇਂ ਲੋਕਾਂ ਨੇ ਖਿਆਲੀ ਕਹਾਣੀ ਬਣਾਈ ਹੈ, ਐਸਾ ਕੁਝ ਨਹੀਂ ਹੋਇਆ। ਬੁੱਲੇ ਸ਼ਾਹ ਨੂੰ ਜਦੋਂ ਕਸੂਰ ਤੋਂ ਕੱਢਿਆ ਗਿਆ ਸੀ ਤੇ ਉਹ ਲਾਹੌਰ ਦੀ ਜਿਹੜੀ ਉਸ ਵੇਲੇ ਸੀਗੀ ਗਵਰਨਰ, ਉਹ ਔਰਤ ਸੀਗੀ, ਬੇਗਮ ਕੀ ਸੀ ਉਹਦਾ ਨਾਂ, ਤੇ ਉਹਦੇ ਕੋਲ ਮੈਨੂੰ ਲੱਗਦਾ ਹੈ ਕਿ ਉਹਨੇ ਉਹਨੂੰ ਪਨਾਹ ਦਿੱਤੀ ਸੀ। ਉਹ ਕਿਸੇ ਡਾਂਸਰ ਦੇ ਕੋਲ ਨਹੀਂ ਗਿਆ ਹੋਇਆ। ਇਹ ਐਵੇਂ ਲੋਕਾਂ ਨੇ ਆਪਣੇ ਦਿਲੋਂ ਕਹਾਣੀਆਂ ਘੜੀਆਂ ਹੋਈਆਂ ਨੇ। ਅੱਛਾ ਜੀ, ਅਗਲਾ ਮਿਸਰਾ ਜੀ। ਯਾਨੀ ਡਾਕਟਰ ਸਾਹਿਬ ਇੱਕ ਮੈਨੂੰ ਥੋੜੀ ਕਲੀਅਰ ਕਰੋ ਗੱਲ, ਜਿਹੜੀ ਮੈਂ ਪੜ੍ਹ ਰਿਹਾ, ਮੇਰਾ ਖਿਆਲ ਟ੍ਰਾਂਸਲੇਸ਼ਨ ਦੀ ਪ੍ਰੋਬਲਮ ਹੋ ਗਈ ਆ। ਇਹਦੇ ਚ ਲਿਖਦੇ ਨੇ ਕਿ ਬੌੜੀ ਵੇ ਤਬੀਬਾ ਮੈਂਡੀ ਜਿੰਦ ਗਈ ਆ, ਜਿੰਦ ਗਈ ਆ। ਤੁਸੀਂ ਕਹਿੰਦੇ ਹੋ, ਮੈਂ ਕੁਛ ਨਹੀਂ ਕਹਿ ਸਕਦਾ ਕਿ ਕਿੱਥੋਂ ਉਹਨਾਂ ਨੇ ਲਿਆ। ਮਹਾਰਾਜ ਜੀ ਨੇ ਗੁਜ਼ਾਰਾ ਕਰੋ ਤੁਸੀਂ। ਠੀਕ ਹੈ ਜੀ। ਇਹ ਅਸਥਾਈ ਹੋ ਗਈ। ਬੌੜੀ ਵਿੱਚ ਬੀਬਾ ਮੈਂਡੀ ਖਬਰ ਗਈ ਆ ਤੇਰੇ ਇਸ਼ਕ ਨੂੰ ਨਚਾਇਆ ਕਰਕੇ ਸੀਗੇ। ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਕਾਫੀ ਹੈ, ਕਾਫੀ ਦੇ ਵਿੱਚ ਜਿਹੜਾ ਪਹਿਲਾ ਮੁੱਖ ਬੋਲ ਹੁੰਦਾ ਹੈ ਉਹਨੂੰ ਅਸੀਂ ਅਸਥਾਈ ਕਹਿੰਦੇ ਹਾਂ, ਤੇ ਫਿਰ ਜਿੰਨੇ ਵੀ ਸ਼ੇਰ ਆਉਂਦੇ ਨੇ ਉਹ ਅੰਤਰੇ ਹੁੰਦੇ ਨੇ, ਤੇ ਹਰ ਅੰਤਰੇ ਤੋਂ ਬਾਅਦ ਫਿਰ ਅਸਥਾਈ ਪੜ੍ਹੀ ਜਾਂਦੀ ਹੈ। ਇਹ ਕਾਫੀ ਦਾ ਇਹ ਰਿਵਾਜ ਹੈ। ਤੇਰੇ
इश्के डेरा मेरे अंदर कीता, भर के जहर प्याला मैं ते आपे पीता, झपदी आवी ने तबीबा नहीं ते मैं मर गईया, तेरे इश्क नचाया करके थैया थैया। तेरे इश्क डेरा मेरे अंदर कीता, तेरे जड़ा इश्क है उन्हें मेरे अंदर थां बना लिया। डेरा कीता दा मतलब वो रहन लग पिया है। फड़ के जहर प्याला मैं ते आपे पीता। और ये जड़ा इश्क है तेरे नाल लगा है, ये ते मैं मेरा चॉइस है, ये मैं अपनी चॉइस दे नाल ये जहर दा प्याला पीता है। मतलब ये है कि तू ਇਹਦਾ ਜ਼ਿੰਮੇਦਾਰ ਨਹੀਂ ਹੈ, ਇਹ ਮੈਂ ਹੀ ਇਹਦਾ ਜ਼ਿੰਮੇਦਾਰ ਹੈ। ਇਹਦੇ ਤੋਂ ਤੁਸੀਂ, ਮੈਂ ਤੁਹਾਨੂੰ ਇਹ ਤੇਰੇ ਤੇ ਮੇਰੇ ਤੋਂ ਦੱਸਾਂ ਕਿ ਵੀ ਇਹ ਜਿਹੜੀ ਬੁੱਲੇ ਸ਼ਾਹ ਦੀ ਜਿਹੜੀ ਫਿਲਾਸਫੀ ਹੈ, ਉਹਦੇ ਵਿੱਚ ਜਿਹੜਾ ਬੰਦਾ ਹੈ, ਬੰਦੇ ਦਾ ਦਿਲ ਹੈ ਔਰ ਬੰਦੇ ਦਾ ਅੰਦਰ ਜਹਾਨ ਜਿਹੜਾ ਹੈ, ਉੱਥੋਂ ਹੀ ਹਰ ਸ਼ੈ ਜਿਹੜੀ ਹੈ ਉਹ ਫੁੱਟਦੀ ਹੈ ਤੇ ਬਾਹਰੋਂ ਕੋਈ ਚੀਜ਼ ਇੰਪੋਜ਼ ਨਹੀਂ ਹੋ ਸਕਦੀ। ਇਹ ਬੁੱਲੇ ਸ਼ਾਹ ਦਾ ਫਲਸਫਾ ਹੈ। ਤੇ ਇਹਨੂੰ ਸਾਹਮਣੇ ਰੱਖਦਿਆਂ ਤੁਸੀਂ ਦੇਖੋ, ਤੇਰੇ ਇਸ਼ਕੇ ਡੇਰਾ ਮੇਰੇ ਅੰਦਰ ਕੀਤਾ, ਭਰ ਕੇ ਜ਼ਹਿਰ ਪਿਆਲਾ ਮੈਂ ਤੇ ਆਪੇ ਪੀਤਾ, ਝਪਦੇ ਆਵੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆ। ਝਪਦੇ ਦਾ ਮਤਲਬ ਹੈ ਫੌਰਨ, ਇਮੀਡੀਏਟਲੀ। ਉਹ ਹਕੀਮਾ ਡਾਕਟਰਾ ਜਲਦੀ ਆ, नहीं तो मैं मेरी जान निकल चली है, मैं मरन वाला हो गया। तेरे इश्क नचाया कर थैया थैया। अच्छा जी, कामरान जी अगे करो। दो दो बस बस दो दो, इस तो पहले जाओ। हाँ भला नहीं, इस तो पहले थल्ले कुछ जा रहा है, इनू मैं पढ़ नहीं पा रहा। हाँ, इनू पढ़ नहीं पा रहे। छुप गया सूरज बाहर रह गई है लाली, ये मैं हुण अंदाजे नाल पढ़ रहा। छुप गया है सूरज बाहर रह गई है लाली, जावा होवा सदके मैं तेरे जे मुड़ देवें विखाली। एक मिनट देखना दिओ, ये अज असल दे विच मेरे कंप्यूटर दा जिहड़ा काम खराब होया है ना, लिखिया है छिप गया सूरज बाहर रह गईया लाली, होवा मैं सदके मुड़ जाए दे ख्याली हाँ बखाली सॉरी विखाली। ते अगे हाँ जी, अगे नहीं कुछ है। अगली लाइन है डॉक्टर साहब कि मैं भुल गईया तेरे नाल ना गईया। हाँ बिल्कुल बिल्कुल। छुप गया सूरज बाहर रह गई है लाली, मतलब ये वो वेला है कि जो सूरज जड़ा है वो छुप गया है, ते बाहर जड़ी है वो सिर्फ जड़ी सनसैट दे वेले लाली हुंदी है ना आसमान दी, वो लाली रह गई है। मतलब मेरी जड़ी उम्मीद है वो इस हालत है कि जिवें सूरज डुब जाता है ते लाली बाहर रह जाती है। होवा तेरे मैं सदके जे तू देवें विखाली, मैं तेरे कुर्बान जावां जे तू मैनू अपना आप दिखावें दे। चलो जी हुण करो अपना आबद जी। मैं भुल गईयां तेरे नाल ना गईयां, तेरे इश्क नचाया करके थैया थैया। मैं तेरे नाल ना गई ते ये मेरे को भुल हो गई, नहीं ते ये इंज ना हुंदा कि सूरज वांगू तू डुब जांदा ते मेरी उम्मीद लाली वांग रह जाती। अगला अंतरा। डॉक्टर साहब जरा ये कह रहे हैं कि लाली रह गई, मतलब कि थोड़ा वक्त रह गया कि उदासी हो गई है, उम्मीद खत्म हो रही है कि घट वक्त रह गया। जेड़ी तेरे नाल मेरा जोड़ है वो हुण बहुत थोड़ा रह गया है,
ਮਤਲਬ ਮੈਂ ਜਦੋਂ ਸੂਰਜ ਨਿਕਲਿਆ ਸੀ, ਜੇ ਉਹ ਸੂਰਜ ਹੈ ਤੇ ਉਦੋਂ ਤੇ ਮੈਂ ਤੇਰੇ ਨਾਲ ਜੁੜਿਆ ਸਾਂ ਨਾ, ਤੇ ਹੁਣ ਤੇ ਸੂਰਜ ਡੁੱਬ ਰਿਹਾ ਹੈ ਤੇ ਲਾਲੀ ਰਹਿ ਗਈ ਹੈ ਬਾਹਰ। ਮਤਲਬ ਦੇਖੋ ਨਾ, ਤੁਸੀਂ ਇਹਨੂੰ ਇਸ ਪਰਸਪੈਕਟਿਵ ਵਿੱਚ ਪੜ੍ਹੋ ਕਿ ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ। ਮਤਲਬ ਇਹ ਹੈ ਕਿ ਸਾਰੇ ਸ਼ੇਰਾਂ ਦੇ ਵਿੱਚ, ਇਹ ਸਾਰੇ ਅੰਤਰਿਆਂ ਦੇ ਵਿੱਚ ਇਹ ਤੁਸੀਂ ਦੇਖੋਗੇ ਕਿ ਜਿਵੇਂ ਜਿਹੜਾ ਆਸ਼ਿਕ ਹੈ ਉਹ ਪੂਰੀ ਤਰ੍ਹਾਂ ਦਿਖਾਈ ਨਹੀਂ ਦੇ ਰਿਹਾ, ਉਹਦੀ ਝਲਕ ਬਸ ਐਵੇਂ ਪੈਂਦੀ ਹੈ। ਤੇ ਇਹ ਜਿਹੜੀ ਹੈ ਇਹ ਉਹ ਕਫੀਅਤ ਹੈ ਕਿ ਜਿਹੜੀ ਬੁੱਲੇ ਸ਼ਾਹ ਨੂੰ ਕਹਿੰਦੀ ਹੈ ਕਿ ਨਹੀਂ ਤੇ ਮੈਂ ਮਰ ਗਈ ਆ, ਜੇ ਤੂੰ ਦੇਵੇਂ ਦਿਖਾ ਲਈ ਤੇ ਮੈਂ ਭੁੱਲ ਗਈ ਆ ਤੇਰੇ ਨਾਲ। ਜੇ ਮੈਂ ਤੇਰੇ ਨਾਲ ਚਲ ਜਾਂਦੀ ਉਸ ਵੇਲੇ, ਜਿਸ ਵੇਲੇ ਤੂੰ ਵਿਖਾਈ ਦੇ ਰਿਹਾ ਸਾਂ, ਤੇ ਫਿਰ ਇਹ ਨਾ ਹੁੰਦਾ। ਤੇਰੇ ਇਸ਼ਕ ਦੀ ਸਾਰ ਵੇ ਮੈਂ ਨਾ ਜਾਣਾ, ਇਹ ਸਿਰ ਆਇਆ ਏ ਮੇਰਾ ਹੇਠ ਵਧਾਨਾ, ਸੱਟ ਪਈ ਇਸ਼ਕ ਦੀ ਤਾਂ ਕੂਕਾਂ ਵਈਆ, ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ। ਤੇਰੇ ਇਸ਼ਕ ਦੀ ਸਾਰ ਵੇ ਮੈਂ ਨਾ ਜਾਣਾ। ਸਾਰ ਦਾ ਮਤਲਬ ਹੁੰਦਾ ਹੈ ਸਮਝ, ਅਕਲ, ਨੌਲੇਜ। ਤੇਰੇ ਇਸ਼ਕ ਦਾ ਜਿਹੜੀ ਇਲਮ ਹੈ ਉਹ ਮੈਨੂੰ ਨਹੀਂ ਪਤਾ ਕਿ ਉਹ ਕੀ ਹੈ। ਇਹ ਸਿਰ ਆਇਆ ਹੈ ਮੇਰਾ ਹੇਠ ਵਧਾਨਾ, ਮੇਰਾ ਸਿਰ ਜਿਹੜਾ ਵਧਾਨਾ ਦੇ ਹੇਠ ਹੈ। ਤੁਹਾਨੂੰ ਪਤਾ ਵਧਾਨ ਕੀ ਹੁੰਦਾ? ਜਿਹੜਾ ਲੋਹਾਰ ਦਾ ਸਭ ਤੋਂ ਵੱਡਾ ਹਥੌੜਾ ਹੁੰਦਾ ਹੈ ਨਾ, ਉਹਨੂੰ ਵਧਾਨ ਕਹਿੰਦੇ ਨੇ। ਅੱਛਾ, ਇਹ ਬਿਲਕੁਲ ਨਹੀਂ ਪਤਾ ਸੀ, ਇਹਦਾ ਕਦੀ ਮਤਲਬ ਸੋਚ ਵੀ ਨਹੀਂ ਸਕਦੇ ਅਸੀਂ ਤਾਂ। ਹਾਂਜੀ, ਵਧਾਨਾਂ ਦਾ ਮਤਲਬ ਵਧਾਨ ਹੁੰਦਾ ਹੈ ਜਿਹੜਾ ਸਭ ਤੋਂ ਵੱਡਾ ਹਥੌੜਾ ਹੁੰਦਾ ਹੈ, ਤੇ ਉਹਦੇ ਜਿਹੜੀ ਆਇਰਨ ਹੁੰਦੀ ਹੈ, ਆਪਣਾ ਚੌਰਸ ਲੋਹਾ, ਉਹਦੇ ਉੱਤੇ ਰੱਖ ਕੇ ਉਸ ਵਧਾਨ ਦੇ ਨਾਲ ਉਹਨੂੰ ਕੁੱਟਦੇ ਨੇ, ਲੋਹੇ ਨੂੰ ਕੁੱਟਦੇ ਨੇ। ਓ ਵਾਹ। ਇਹ ਸਿਰ ਆਇਆ ਮੇਰਾ ਹੇਠ ਵਧਾਨਾ, ਮੇਰਾ ਸਿਰ ਜਿਹੜਾ ਹੈ ਉਹ ਵਧਾਨਾਂ ਦੇ ਥੱਲੇ ਆ ਗਿਆ। ਸਭ ਤੋਂ ਸੱਟ ਪਈ ਇਸ਼ਕ ਦੀ ਤਾਂ ਕੂਕਾਂ ਵਈਆ, ਜਦੋਂ ਮੈਨੂੰ ਇਹ ਸੱਟ ਜਿਹੜੀ ਇਹ ਹਥੌੜੇ ਦੀ ਸੱਟ ਪਈ ਤੇ ਫਿਰ ਮੈਨੂੰ ਇਸ਼ਕ ਦੀ ਕੂਕ ਨਿਕਲ ਗਈ, ਮੇਰੀ ਚੀਖ ਨਿਕਲ ਗਈ। ਅੱਛਾ ਜੀ, ਅਗਲਾ ਅੰਤਰਾ। ਇਸ ਇਸ਼ਕ ਦੇ ਕੋਲੋਂ ਸਾਨੂੰ ਹੁਟਕ ਨਾ ਮਾਏ, ਲਾਓ ਜਾਂਦੜੇ ਬੇੜੇ ਕਿਹੜਾ ਮੋੜ ਲਿਆਵੇ। ਅਗਲਾ ਕਰੋ ਜੀ। ਮੇਰੀ ਅਕਲ ਭੁੱਲੀ ਨਾਲ ਮੁਹਾਣਿਆਂ ਦੇ ਗਈਆ, ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ। ਫਿਰ ਵਾਪਸ ਜਾਓ। ਹਾਂਜੀ, ਇਸ ਇਸ਼ਕ ਦੇ ਕੋਲੋਂ ਸਾਨੂੰ ਹੁਟਕ ਨਾ ਮਾਏ। ਹੁਟਕਣਾ ਹੁੰਦਾ ਹੈ ਰੋਕਣਾ, ਹਰਡਲ ਪੈਦਾ ਕਰਨਾ। ਮਾਂ ਸਾਨੂੰ ਤੂੰ ਇਸ ਇਸ਼ਕ ਦੇ ਕੋਲੋਂ ਸਾਨੂੰ ਰੋਕ ਨਾ, ਸਾਨੂੰ ਮੋੜ ਨਾ ਇਸ ਪਾਸਿਓਂ। ਲਾਓ ਜਾਂਦੜੇ ਬੇੜੇ ਕਿਹੜਾ ਮੋੜ ਲਿਆਏ। ਇਹ ਹੁਣ ਬੇੜੇ ਜਿਹੜੇ ਨੇ, ਜਿਹੜੀ ਬੋਟਸ ਨੇ, ਇਹ ਹੁਣ ਚੱਲ ਚੁੱਕੀਆਂ ਨੇ। ਇਹ ਹੁਣ ਆਪਣਾ ਕੰਢੇ ਤੋਂ ਦਰਿਆ 'ਚ ਜਾਂ ਸਮੁੰਦਰ ਦੇ ਵੱਲ ਵਗ ਚੁੱਕੀਆਂ ਨੇ, ਤੇ ਇਹਨਾਂ ਨੂੰ ਹੁਣ ਕੋਈ ਇਹ ਜਿਹੜਾ ਇਸ਼ਕ ਦਾ ਲੱਗਣਾ ਹੈ, ਇਹ ਇਵੇਂ ਹੀ ਹੈ ਕਿ ਜਿਵੇਂ ਬੋਟ ਜਾਂ ਸ਼ਿਪ ਜਿਹੜਾ ਹੈ ਉਹ ਸਮੁੰਦਰ ਦੇ ਕਿਨਾਰੇ ਤੋਂ ਅੰਦਰ ਚਲਾ ਜਾਏ ਤੇ ਫਿਰ ਉਹਨੂੰ ਮੋੜ ਕੇ ਨਹੀਂ ਲਿਆਂਦਾ ਜਾ ਸਕਦਾ। ਅੱਗੇ ਜੀ। ਮੇਰੀ ਅਕਲ ਭੁੱਲੀ ਨਾਲ ਮੁਹਾਣਿਆਂ ਦੇ ਗਈਆ। ਮੇਰੀ ਅਕਲ ਜਿਹੜੀ ਸੀ ਉਹ ਮੇਰੀ ਇਹ ਮੱਤ ਮਾਰੀ ਗਈ ਹੈ ਸ਼ਾਇਦ। ਮੁਹਾਣਾ ਹੁੰਦਾ ਹੈ ਜਿਹੜਾ ਮੱਲਾ, ਬੋਟਸਮੈਨ, ਤੇ ਮੈਂ ਬੋਟਸਮੈਨ ਦੇ ਨਾਲ ਚਲੀ ਗਈ, ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ। ਅਗਲਾ ਜੀ। ਇਸ ਇਸ਼ਕੇ ਦੀ ਇਸ ਇਸ਼ਕੇ ਦੀ ਜੰਗੀ ਵਿੱਚ ਮੋਰ ਬੁਲੇਂਦਾ, ਸਾਨੂੰ ਕਿਬਲਾ ਤੇ ਕਾਬਾ ਪਿਆਰਾ ਯਾਰ ਦਸੇਂਦਾ,
सानू घायल करके फिर खबर ना लिया, तेरे इश्क नचाया कर थैया थैया। इस इश्के दी जंगी, जंगी हुंदा है दरख्तां दा झुंड, दरख्तां दा जखीरा। जंगल जी जंगल जंगल, जंगल नहीं, ये जिथे आम तौर दे उत्ते अपनी ਜ਼ਮੀਨ ਦੇ ਉੱਤੇ ਜਿੱਥੇ ਬਹੁਤੇ ਸਾਰੇ ਦਰਖਤ ਬੀਜੇ ਹੋਣ ਨਾ ਉਹਨੂੰ ਝੰਗੀ ਕਹਿੰਦੇ ਨੇ। ਇਹਦਾ ਮਤਲਬ ਤੁਸੀਂ ਕਹਿ ਸਕਦੇ ਹੋ ਜੰਗਲ, ਲੇਕਿਨ ਇਹ ਅਸਲ 'ਚ ਆਪ ਲਾਏ ਹੁੰਦੇ ਨੇ ਦਰਖਤ, ਇਹ ਜਿਹੜੇ ਝੰਗੀ ਵਾਲੇ ਨੇ। ਇਸ ਇਸ਼ਕੇ ਦੀ ਜੰਗੀ ਵਿੱਚ ਮੋਰ ਬੁਲੇਂਦਾ, ਇਸ ਇਸ਼ਕ ਦੀ ਜਿਹੜੀ ਜੰਗੀ ਹੈ ਉਹਦੇ ਵਿੱਚ ਮੋਰ ਬੋਲ ਰਿਹਾ ਹੈ। ਮਤਲਬ ਇਹ ਹੈ ਕਿ ਉਹਦੇ ਅੰਦਰ ਇੱਕ ਜਿਹੜੀ ਆਪਣੀ ਖੂਬਸੂਰਤੀ ਹੈ ਉਹ ਸਾਹਮਣੇ ਦਿਸ ਰਹੀ ਹੈ ਮੈਨੂੰ। ਸਾਨੂੰ ਕਿਬਲਾ ਤੇ ਕਾਬਾ ਪਿਆਰਾ ਯਾਰ ਦਸੇਂਦਾ। ਸਾਡੇ ਲਈ ਤੇ ਸਾਡਾ ਯਾਰ ਜਿਹੜਾ ਹੈ ਜਿਹਦੇ ਨਾਲ ਇਸ਼ਕ ਹੈ ਉਹੀ ਕਿਬਲਾ ਤੇ ਕਾਬਾ ਹੈ। ਕਾਬਾ ਜਿੱਥੇ ਜਿਹੜਾ ਮੁਸਲਮਾਨਾਂ ਦਾ ਸਭ ਤੋਂ ਵੱਡਾ ਮੁਕਾਮ ਹੈ ਮੱਕੇ 'ਚ, ਤੇ ਕਿਬਲਾ ਦਾ ਮਤਲਬ ਜਿਸ ਪਾਸੇ ਮੂੰਹ ਕਰਕੇ ਨਮਾਜ਼ ਪੜ੍ਹੀ ਦੀ ਹੈ ਉਹਨੂੰ ਕਿਬਲਾ ਕਹਿੰਦੇ ਨੇ। ਤੇ ਸਾਡੇ ਲਈ ਤੇ ਕਾਬਾ ਤੇ ਕਿਬਲਾ ਜਿਹੜਾ ਉਹ ਯਾਰ ਹੀ ਹੈ ਸਾਡਾ। ਮਤਲਬ ਸਾਡੇ ਲਈ ਕੋਈ ਮੈਟਾਫਿਜ਼ੀਕਲ ਹਸਤੀ ਨਹੀਂ ਹੈਗੀ, ਸਾਡਾ ਯਾਰ ਹੀ ਹੈ। ਸਾਨੂੰ ਘਾਇਲ ਕਰਕੇ, ਘਾਇਲ ਦਾ ਮਤਲਬ ਜ਼ਖਮੀ ਕਰ ਦੇਣਾ, ਇੰਜਰਿੰਗ। ਸਾਨੂੰ ਘਾਇਲ ਕਰਕੇ ਫੇਰ ਖਬਰ ਨਾ ਲਈ ਆ, ਸਾਨੂੰ ਤੂੰ ਜ਼ਖਮੀ ਕੀਤਾ ਤੇ ਫੇਰ ਸਾਡੀ ਤੂੰ ਖਬਰ ਵੀ ਨਹੀਂ ਲਈ, ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ। ਚਲੋ ਜੀ ਅੱਗੇ ਕਰੋ। ਡਾਕਟਰ ਸਾਹਿਬ ਜਿਹੜਾ ਚੰਗੀ ਕਹਿ ਰਹੇ ਨੇ ਇਹ ਵੀ ਸ਼ਾਇਦ ਉਹਦੇ ਤੇ ਇਸ਼ਾਰਾ ਕਰ ਰਹੇ ਨੇ ਕਿ ਜਿਹੜਾ ਇਸ਼ਕ ਮੈਂ ਆਪ ਮੈਂ ਇਹਨੂੰ ਲਾਇਆ ਹੈ, ਇਸ਼ਕ ਦੇ ਬੂਟਿਆਂ ਨੂੰ ਮੈਂ ਆਪ ਲਾਇਆ। ਆਹੋ ਬਿਲਕੁਲ ਬਿਲਕੁਲ। ਡਾਕਟਰ ਸਾਹਿਬ ਚੰਗੀ ਨੂੰ ਤੁਸੀਂ ਚੱਲ ਬਈਏ ਬੂਹੇ ਜਿਸ ਦੇ ਇਸ਼ਕ ਪਵਾਏ ਸਾਨੂੰ ਸਾਵੇ ਤੇ ਸੂਏ, ਜਾਂ ਮੈਂ ਮਾਰੀ ਹੈ ਅੱਡੀ ਮਿਲ ਪਿਆ ਹੈ ਨਹੀਂ ਐਸੀ ਮਿਲ ਪਿਆ ਹੈ ਪੀਆ। ਇਹ ਇੱਥੇ ਗਲਤ ਲਿਖਿਆ, ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ। ਬੁੱਲੇ ਸ਼ਾਹ ਅਨਾਇਤ ਦੇ ਚੱਲ ਬਈ, ਇਸੇ ਤੋਂ ਹੀ ਇਹ ਜਿਹੜੀ ਮਿੱਥ ਬਣੀ ਨਾ ਕਿ ਇਹਦੇ ਜਿਹੜਾ ਆਪਣਾ ਪੀਰ ਹੈ ਉਹ ਕਹਿ ਰਹੇ ਨੇ ਬੁੱਲੇ ਸ਼ਾਹ ਅਨਾਇਤ ਦੇ ਚੱਲ ਕੇ ਬੂਹੇ ਬਈਏ, ਅਸੀਂ ਜਿਹੜਾ ਉਹਦਾ ਪੀਰ ਹੈ ਉਹਨੇ ਹੀ ਸਾਨੂੰ, ਉਹਦੇ ਹੀ ਇਸ਼ਕ ਨੇ ਸਾਨੂੰ ਸਾਵੇ ਦਾ ਮਤਲਬ ਹੈ ਗ੍ਰੀਨ ਤੇ ਸੂਏ ਦਾ ਮਤਲਬ ਹੈ ਰੈੱਡ, ਜਿੰਨੇ ਸਾਨੂੰ ਗ੍ਰੀਨ ਤੇ ਰੈੱਡ ਕਿਸਮ ਦੇ ਜਿੰਨੇ ਸਾਨੂੰ ਕੱਪੜੇ ਪਵਾਏ ਨੇ ਉਹਦੇ ਬੂਹੇ ਤੇ ਜਾ ਕੇ ਬਈਏ। ਜਾਂ ਮੈਂ ਮਾਰੀ ਹੈ ਅੱਡੀ ਦਾ ਮਤਲਬ ਨਾਚ ਜਦੋਂ ਮੈਂ ਸ਼ੁਰੂ ਕੀਤਾ। ਮਿਲ ਪਿਆ ਹੈ ਪੀਆ, ਜਦੋਂ ਮੈਂ ਅੱਡੀ ਮਾਰੀ, ਜਦੋਂ ਮੈਂ ਡਾਂਸ ਸ਼ੁਰੂ ਕੀਤਾ ਤੇ ਉਦੋਂ ਮੈਨੂੰ ਮੇਰਾ ਪਿਆਰਾ ਮਿਲ ਗਿਆ, ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ। ਚਲੋ ਜੀ ਅੱਗੇ ਚਲੋ। ਜਿਹੜਾ ਗ੍ਰੀਨ ਕੱਪੜਿਆਂ ਦੀ ਗੱਲ ਕਰਦੇ ਨੇ ਉਹ ਜਿਹੜੇ ਫਕੀਰ ਹੈ, ਉਹ ਜਿਹੜੇ ਏਦਾਂ ਦੇ ਲੋਕ ਐਟ ਦੈਟ ਟਾਈਮ ਹੁੰਦੇ ਸੀ, ਉਹ ਗ੍ਰੀਨ ਕੱਪੜੇ ਪਾਉਂਦੇ ਸਨ। ਹਾਂ ਨਹੀਂ, ਉਹ ਕਈ ਤਰ੍ਹਾਂ ਦੇ ਸਨ, ਸੁਰਖ ਵੀ ਪਾਉਂਦੇ ਸਨ, ਯਾਨੀ ਰੈੱਡ ਵੀ ਪਾਉਂਦੇ ਸਨ, ਗ੍ਰੀਨ ਵੀ ਪਾਉਂਦੇ ਸਨ। ਫਿਰ ਕਈ ਜਿਹੜੇ ਸਨ ਉਹ ਕਾਲੇ ਕੱਪੜੇ ਪਾਉਂਦੇ ਸਨ। ਅੱਛਾ, ਇਹਦਾ ਜਿਹੜਾ ਮੈਂ ਇੱਥੇ ਜਿਹੜੀ ਇੰਜੈਕਟ ਕਰ ਰਿਹਾ ਉਹ ਇਹ ਕਰ ਰਿਹਾ ਜਿਹੜੀ ਤੁਹਾਡੇ ਸਾਹਮਣੇ ਹੈ ਕਿ ਇਹ ਅਸਲ ਦੇ ਵਿੱਚ ਹਾਫਿਜ਼ ਦੀ ਜਿਹੜੀ ਇਹ ਗਜ਼ਲ ਹੈ, ਜਿਹਦੀ ਥੀਮ ਨੂੰ ਬੁੱਲੇ ਸ਼ਾਹ ਨੇ ਬੇਸਿਕਲੀ ਪੰਜਾਬੀ ਵਿੱਚ ਲਿਖਿਆ ਹੈ। ਮਤਲਬ ਇਹ ਦੇਖੋ, ਹੁਣ ਉਹਦੀ ਮੈਂ ਤੁਹਾਨੂੰ ਉਹਦਾ ਸੁਣਾਉਣਾ ਹੈ ਕਿ ਹਾਫਿਜ਼ ਦੀ ਜਿਹੜੀ ਫਾਰਸੀ ਦੀ ਜਿਹੜੀ ਗਜ਼ਲ ਹੈ ਉਹ ਤੁਸੀਂ ਦੇਖੋ, ਤੇ ਫਿਰ ਬੁੱਲੇ ਸ਼ਾਹ ਦੀ ਜਿਹੜੀ ਕਾਫੀ ਪੜ੍ਹੀ ਹੈ ਫਿਰ ਉਹਨੂੰ ਦੇਖੋ। ਹਾਫਿਜ਼ ਕਹਿੰਦਾ ਹੈ ਕਿ ਨਮੀ ਦਾਨਮ ਕਿ ਆਖਰ ਚੂੰ ਦਮੇ ਦੀਦਾਰ ਮੀ ਰਕਸਮ, ਮਗਰ ਨਾਜ਼ਮ ਬਈ ਜ਼ੌਕੇ ਕਿ ਪੇਸ਼ੇ ਯਾਰ ਮੀ ਰਕਸਮ। ਅੱਛਾ, ਇਹ ਹੁਣ ਮੈਂ ਫਾਰਸੀ ਦਾ ਨਹੀਂ ਕਰਾਂਗਾ ਤਰਜਮਾ, ਕਿਉਂਕਿ ਇਹਦੇ ਮੈਂ ਪੰਜਾਬੀ ਦੇ ਵਿੱਚ
ਸ਼ਾਇਰੀ ਦੇ ਵਿੱਚ ਹੀ ਇਹਦਾ ਮੈਂ ਤਰਜਮਾ ਕੀਤਾ ਹੈ। ਉਹ ਤਰਜਮਾ ਇਹ ਹੈਗਾ, ਨਹੀਂ ਜਾਣਾ ਕਿਉਂ ਖਾਤਰ ਤੇਰੇ ਦੀਦਾਰ ਮੈਂ ਨੱਚਾਂ, ਨਹੀਂ ਜਾਣਾ ਕਿ ਕਿਉਂ ਖਾਤਰ ਤੇਰੇ ਦੀਦਾਰ ਮੈਂ ਨੱਚਾਂ, ਬੜਾ ਹੀ ਮਾਣ ਹੈ ਜੋ ਅੱਗੇ ਆਪਣੇ ਯਾਰ ਮੈਂ ਨੱਚਾਂ। ਉਹਦਾ ਤਰਜਮਾ ਇਹ ਹੈ। ਵਾਹ 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 ਵਾਹ, ਬਹੁਤ ਵਧੀਆ। ਬਿਲਕੁਲ ਬਿਲਕੁਲ ਉਹੀ ਚੀਜ਼ ਲਿਆਤੀ ਸਾਹਮਣੇ। हाँ जी, चलो जी 6 करो। आबद जी अगला करो। आबद जी इन्हों के कहा अच्छा, ये जेड़े अगले जेड़े शेर ने वो पंजाबी जी ने, तू नगमा जद शुरू करदा मैं उसे वेले नच पैना, तू नगमा जद शुरू करना मैं उसे वेले नच पैना, जो जिस भी रंग चा बनना है, जो बदले यार मैं नचा, तू जिस भी रंग च रहना है मैं उहदे वास्ते नचना। जरा आ तक तमाशा वेख जांबाजां दी झुरमुट विच, मतलब आके ते ਜਿਹੜੇ ਤੇਰੇ ਜਾਂਬਾਜ਼ ਨੇ, ਜਿਹੜੇ ਤੇਰੇ ਤੇ ਜਾਨ ਸਦਕੇ ਕਰਦੇ ਨੇ, ਉਹਨਾਂ ਦੇ ਝੁਰਮੁਰ ਵਿੱਚ ਮੈਨੂੰ ਆ ਕੇ ਦੇਖ, ਕਿਵੇਂ ਰਸਵਾਈਆਂ ਦੀ ਪੰਡ ਚੁੱਕ ਬਾਜ਼ਾਰ ਮੈਂ ਨੱਚਾਂ। ਰਸਵਾਈਆਂ ਦਾ ਮਤਲਬ ਹੈ ਬਦਨਾਮੀਆਂ, ਕਿ ਦੇਖ ਮੈਂ ਕਿਵੇਂ ਬਦਨਾਮੀਆਂ ਦੀ ਪੰਡ ਸਿਰ ਤੇ ਚੁੱਕ ਕੇ ਤੇ ਨੱਚ ਰਿਹਾ। ਅਗਲਾ ਚਲੋ ਜੀ। ਤੇ ਆ ਜਿਹੜਾ ਨਗਮਾ ਡਾਕਟਰ ਸਾਹਿਬ ਕੀ ਉਹਦੀ ਟੀਚਿੰਗਸ ਨੂੰ ਕਹਿ ਰਿਹਾ? ਨਹੀਂ, ਨਗਮਾ ਗੀਤ ਹੁੰਦਾ ਹੈ ਨਾ। ਨਹੀਂ, ਪਰ ਇਸ਼ਾਰਾ ਕਿਹਦੇ ਵੱਲ? ਤੂੰ ਮਤਲਬ ਇਹ ਇਸ਼ਾਰਾ ਤੇ ਉਹਦੇ ਵੱਲ ਹੈ ਨਾ, ਜਿਹੜਾ ਜਿਹਦਾ ਇਸ਼ਕ ਹੈ, ਕਿ ਤੂੰ ਜਦੋਂ ਵੀ ਨਗਮਾ ਸ਼ੁਰੂ ਕਰਨਾ ਹੈ ਤੇ ਮੈਂ ਉਸੇ ਵੇਲੇ ਨੱਚ ਪੈਣਾ। ਅੱਗੇ ਕਰੋ ਜੀ ਆਬਦ ਜੀ। ਨਸੀਬਾ ਹੈ ਮੇਰਾ ਉੱਚਾ ਕਿ ਛੱਡ 100 ਪਾਰ ਸਾਈਆਂ ਨੂੰ, ਕਿ ਬੱਠ ਤਕਵਾ ਪਿਆ ਪਾ ਚੋਗਾ ਸਰ ਦਸਤਾਰ ਮੈਂ ਨੱਚਾਂ, ਤਮਾਸ਼ਾ ਕਤਲ ਮੇਰੇ ਦਾ ਜੇ ਤੈਨੂੰ ਸ਼ੌਕ ਵੇਖਣ ਦਾ, ਪਖੇਰੂ ਵਾਂਗ ਖੂਨੀ ਖੰਜਰਾਂ ਦੀ ਧਾਰ ਮੈਂ ਨੱਚਾਂ। ਵਾਹ ਜੀ ਵਾਹ। ਵੈਸੇ ਮੈਨੂੰ ਅੱਜ ਬੜੀ ਦੇਰ ਬਾਅਦ ਮੈਂ ਤਰਜਮਾ ਪੜ੍ਹਿਆ ਆਪਣਾ ਤੇ ਅੱਛਾ ਲੱਗ ਰਿਹਾ। ਅੱਗੇ ਚਲੋ ਜੀ। ਬਿਹਤਰੀਨ ਬਿਹਤਰੀਨ ਡਾਕਟਰ ਸਾਹਿਬ, ਬਿਹਤਰੀਨ। ਚਲੋ ਜੀ ਅੱਗੇ ਚਲੋ। ਮੈਂ ਇਸ ਤਰ੍ਹਾਂ ਦੇ ਬੜੇ ਕੰਮ ਕੀਤੇ ਨੇ ਫਿਰ ਮੈਂ ਭੁੱਲ ਜਾਂਦਾ ਉਹਨਾਂ ਨੂੰ। ਆਪ ਜੀ ਅਗਲੇ ਤੁਹਾਡੇ ਪਿੱਛੇ ਲੱਗੇ ਆ। ਹਾਂਜੀ। ਕਦੀ ਸ਼ਬਨਮ ਦਾ ਕਤਰਾ ਨੋਕ ਕੰਢੇ ਤੇ ਨਹੀਂ ਟਿਕਿਆ, ਕਦੀ ਸ਼ਬਨਮ ਹੁੰਦੀ ਹੈ ਡਿਊ, ਕਦੀ ਸ਼ਬਨਮ ਦਾ ਕਤਰਾ ਨੋਕ ਕੰਢੇ ਤੇ ਨਹੀਂ ਟਕਿਆ, ਯਾਨੀ ਕੰਢੇ ਦੀ ਜਿਹੜੀ ਥੌਰਨ ਦੀ ਜਿਹੜੀ ਨੋਕ ਹੈ ਉਹਦੇ ਉੱਤੇ ਸ਼ਬਨਮ ਦਾ ਕਤਰਾ ਨਹੀਂ ਕਦੀ ਟਿਕ ਸਕਦਾ, ਉਹਦੇ ਉੱਤੇ ਤਰੇਲ ਜਾਂ ਡਿਊ ਕਦੀ ਰਹਿ ਨਹੀਂ ਸਕਦੀ। ਤੇ ਅਗਲਾ ਮਿਸਰਾ ਹੈ, ਮੈਂ ਉਹ ਕਤਰਾ ਹਾਂ ਸ਼ਬਨਮ ਦਾ ਜੋ ਉੱਤੇ ਖਾਰ ਦੇ ਨੱਚਾਂ, ਤੇ ਮੈਂ ਉਹ ਕਤਰਾ ਹਾਂ ਸ਼ਬਨਮ ਦਾ ਜਿਹੜਾ ਕਿ ਕੰਡੇ ਦੀ ਨੋਕ ਦੇ ਉੱਤੇ ਨੱਚ ਰਿਹਾ ਹੈ। ਇਹ ਹੁਣ ਮੈਨੂੰ ਯਾਦ ਆ ਗਿਆ ਕਿ ਉਸਮਾਨ ਹਾਰੂਨੀ ਦੀ ਗਜ਼ਲ ਹੈ, ਹਾਫਜ਼ੀ ਨਹੀਂ ਹੈਗੀ। ਮੈਂ ਹਾਂ ਉਸਮਾਨ ਹਾਰੂਨੀ ਤੇ ਹਾਂ ਮਨਸੂਰ ਦਾ ਮਿੱਤਰ, ਮੈਂ ਉਸਮਾਨ ਹਾਰੂਨੀ ਹਾਂ ਤੇ ਮਨਸੂਰ ਜਿਹਨੂੰ ਫਾਂਸੀ ਲਾਤੀ ਗਈ ਸੀ ਮੈਂ ਉਹਦਾ ਯਾਰ ਹਾਂ। ਮਲਾਮਤ ਦੇਣ ਲੋਕੀ ਫਿਰ ਵੀ ਚੜ ਕੇ ਦਾਰ ਮੈਂ ਨੱਚਾਂ, ਮਤਲਬ ਲੋਕੀ ਮੈਨੂੰ ਮਲਾਮਤਾਂ ਦਿੰਦੇ ਨੇ, ਐਲੀਗੇਸ਼ਨਸ ਲਾਉਂਦੇ ਨੇ, ਲੇਕਿਨ ਮੈਂ ਫਿਰ ਵੀ, ਦਾਰ ਦਾ ਮਤਲਬ ਹੁੰਦਾ ਸੂਲੀ, ਫਿਰ ਵੀ ਮੈਂ ਸੂਲੀ ਤੇ ਚੜ ਕੇ ਨੱਚ ਰਿਹਾ। ਚਲੋ ਜੀ ਅੱਗੇ ਕਰੋ ਜੀ 9ਵਾਂ। ਇਹ ਜਿਹੜੀ ਹੈ ਇਹ ਇਸੇ ਹੀ ਮੌਜੂ ਦੇ ਉੱਤੇ ਆਪਣਾ ਅਮੀਰ ਖੁਸਰੋ ਨੇ ਵੀ ਇਸੇ ਦੇ ਉੱਤੇ ਗਜ਼ਲ ਲਿਖੀ ਸੀ, ਉਹ ਵੀ ਮੈਂ ਇੱਕ ਤਰਜਮਾ ਕੀਤੀ ਸੀ। ਨਾ ਜਾਣਾ ਕਿਹੜੀ ਮੰਜ਼ਿਲ ਸੀ ਗੁਜ਼ਰਦੀ ਰਾਤ
ते मैं सां, परिंदे हर तरफ तड़फण, गुजरदी रात ते मैं सां, परी रंगे सरूक कद्दां दियां गल्लां खिड़े फुੱਲ सण, सरापे दिल क़यामत लई गुजरदी रात ते मैं सां, रकीब उस दी जरा आवाज़ सुनने नूं तरसदे सन, रकीब उस दी जरा आवाज़ सुनने नूं तरसदे सन, मेरी 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 बोलन दी जा ना सी, गुजरदी रात मैं ते मैं सां, खुदा खुद मीर सी इस लामकान दी बज़म दा आपू, खुदा खुद मीर सी इस लामकान दी बज़म दा आपू, मुहम्मद शमा महफिल सी गुजरदी रात ते मैं सां। चलो जी अगे करो जी। जबरदस्त डॉक्टर साहब, बहुत अच्छे। ਇਹ ਹੁਣ ਆ ਗਈ ਬੁੱਲੇ ਸ਼ਾਹ ਦੀ ਕਾਫੀ। ਉਹ ਮੈਂ ਤੁਹਾਨੂੰ ਇਸ ਲਈ ਦੋਵੇਂ ਸੁਣਾਈਆਂ ਨੇ ਕਿ ਇਹ ਜਿਹੜਾ ਇੱਕ ਥੀਮ ਹੈ ਨਾ, ਇਹ ਪਰਸ਼ੀਅਨ ਸ਼ਾਇਰੀ ਤੋਂ ਸ਼ੁਰੂ ਹੋਇਆ ਸੀ ਔਰ ਇਹ ਥੀਮ ਜਿਹੜਾ ਬੁੱਲੇ ਸ਼ਾਹ ਨੇ ਇਹਨੂੰ ਉਹਨਾਂ ਤੋਂ ਵੀ ਬਿਹਤਰ ਪੰਜਾਬੀ ਦੇ ਵਿੱਚ ਲਿਖਿਆ। ਅੱਛਾ ਜੀ, ਇਹ ਹੁਣ ਅਗਲੀ ਕਾਫੀ ਆ ਗਈ। ਇੱਕ ਨੁਕਤੇ ਵਿੱਚ ਗੱਲ ਮੁੱਕਦੀ ਏ, ਯਾਨੀ ਇੱਕ ਛੋਟੇ ਜਿਹੇ ਨੁਕਤੇ ਤੇ ਪੁਆਇੰਟ ਦੇ ਉੱਤੇ ਪੀਰੀਅਡ ਦੇ ਉੱਤੇ ਗੱਲ ਮੁੱਕਦੀ ਹੈ, ਜਿਵੇਂ ਅਸੀਂ ਕਹਿੰਦੇ ਹਾਂ ਦਾ ਪੀਰੀਅਡ। ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ, ਫੜ ਨੁਕਤਾ ਛੋੜ ਹਿਸਾਬਾਂ ਨੂੰ, ਕਰ ਦੂਰ ਕੁਫਰ ਦਿਆਂ ਬਾਬਾਂ ਨੂੰ, ਲਾ ਦੋਜ਼ਖ ਗੋਰ ਅਜ਼ਾਬਾਂ ਨੂੰ, ਕਰ ਸਾਬ ਦਲੇ ਦਿਆਂ ਖਾਬਾਂ ਨੂੰ, ਗੱਲ ਐਸੇ ਘਰ ਵਿੱਚ ਢੁਕਦੀ ਏ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਏ। ਬੁੱਲੇ ਸ਼ਾਹ ਇੱਥੇ ਕਹਿ ਰਹੇ ਨੇ ਕਿ ਗੱਲ ਜਿਹੜੀ ਸਾਰੀ ਹੈ ਉਹ ਤਾਂ ਬਸ ਇੱਕ ਨੁਕਤੇ ਦੀ ਹੈ। ਫੜ ਨੁਕਤਾ ਛੋੜ ਹਿਸਾਬਾਂ ਨੂੰ, ਤੂੰ ਉਹ ਜਿਹੜਾ ਨੁਕਤਾ ਹੈ ਜਿੱਥੇ ਗੱਲ ਮੁੱਕਦੀ ਹੈ ਉਹ ਫੜ, ਤੇ ਇਹ ਜਿਹੜੇ ਤੂੰ ਲੰਮੇ ਚੌੜੇ ਹਿਸਾਬ ਕਰਦਾ ਰਹਿਣਾ ਨਾ ਆਪਣਾ, ਇਹਨਾਂ ਨੂੰ ਛੱਡ। ਮਤਲਬ ਇਹ ਹਿਸਾਬਾਂ ਦੇ ਮੁਤਾਬਕ ਅਗਰ ਤੁਸੀਂ ਪੰਡਤਾਂ ਨੂੰ ਦੇਖੋ ਤੇ ਉਹ ਕੁਰਬਾਨੀਆਂ ਦੀ ਐਡੀ ਲੰਮੀ ਚੌੜੀ ਰਿਚੁਅਲਸ ਨੇ ਕਿ ਉਹ ਜਿਹੜੀ ਉਹਨਾਂ ਨੂੰ ਯਾਦ ਕਰਵਾਈ ਜਾਂਦੀ ਹੈ। ਇਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਵੀ ਇਹ ਜਿਹੜਾ ਇਹ ਹਿਸਾਬ ਕਿਤਾਬ ਲਾਉਣ ਦਾ ਹੈ, ਇਹ ਬੜਾ ਰਿਵਾਜ ਰਿਹਾ ਹੈ। ਮਸਲਨ ਕਹਿੰਦੇ ਨੇ ਜੀ ਜਦੋਂ ਬਗਦਾਦ ਤਬਾਹ ਹੋਇਆ ਸੀ ਤੇ ਉਦੋਂ ਬਗਦਾਦ ਦੇ ਵਿੱਚ ਇਹ ਬਹਿਸ ਹੋ ਰਹੀ ਸੀ, ਹੁੰਦੀ ਸੀ ਕਿ ਇੱਕ ਕੰਡੇ ਦੀ ਨੋਕ ਦੇ ਉੱਤੇ, ਇੱਕ ਸੂਈ ਦੀ ਨੋਕ ਦੇ ਉੱਤੇ ਕਿੰਨੇ ਫਰਿਸ਼ਤੇ ਨੱਚ ਸਕਦੇ ਨੇ ਜਾਂ ਕਿੰਨੇ ਫਰਿਸ਼ਤੇ ਰਹਿ ਸਕਦੇ ਨੇ। ਫੜ ਨੁਕਤਾ ਛੋੜ ਹਿਸਾਬਾਂ ਨੂੰ, ਕਰ ਦੂਰ ਕੁਫਰ ਦਿਆਂ ਬਾਬਾਂ ਨੂੰ। ਇਹ ਜਿਹੜੀ ਤੂੰ ਇਹ ਹਿਸਾਬਾਂ 'ਚ ਪੈਂਦਾ ਹੈ ਨਾ, ਇਹ ਅਸਲ ਦੇ ਵਿੱਚ ਤੂੰ ਪੈਗਨਿਜ਼ਮ, ਏਥੀਜ਼ਮ ਨੂੰ ਅਡਾਪਟ ਕਰ ਲੈਣਾ, ਅਡਾਪਟ ਕਰਨ ਵਾਲੀ ਗੱਲ ਹੈ। ਲਾ ਦੋਜ਼ਖ ਗੋਰ ਅਜ਼ਾਬਾਂ ਨੂੰ, ਇਹ ਜਿਹੜਾ ਤੂੰ ਹੈਲ ਔਰ ਗ੍ਰੇਵ ਦੇ ਵਿੱਚ ਜਿਹੜੀ ਤੈਨੂੰ ਸਜ਼ਾਵਾਂ ਮਿਲਣੀਆਂ ਨੇ, ਜਿਨ੍ਹਾਂ ਦਾ ਤੂੰ ਜ਼ਿਕਰ ਕਰਨਾ ਹੈ, ਇਹਨਾਂ ਨੂੰ ਛੱਡ, ਇਹ ਕੁਛ ਨਹੀਂ ਹੈਗੀਆਂ। ਕਰ ਸਾਫ ਦਿਲੇ ਦੀਆਂ ਖਾਬਾਂ ਨੂੰ, ਇਹਦੇ ਥਾਂ ਤੇ ਇਹ ਜਿਹੜੇ ਦੋਜ਼ਖ ਤੇ ਗੌਰ ਦੇ ਜਿਹੜੇ ਅਜ਼ਾਬ ਨੇ ਉਹਨਾਂ ਨੂੰ ਛੱਡ ਕੇ ਤੇ ਤੂੰ ਦਿਲ ਦੇ ਆਪਣੇ ਜਿਹੜੇ ਤੇਰੇ ਦਿਲ ਦੇ ਖਾਬ ਨੇ ਉਹਨਾਂ ਨੂੰ ਸਾਫ਼ ਕਰ। ਦਿਲ ਦੇ ਖਾਬ ਮਤਲਬ ਕਿਵੇਂ ਤੂੰ ਜੁੜਨਾ ਹੈ ਦੁਨੀਆ ਦੇ ਨਾਲ, ਜਹਾਨ ਦੇ ਨਾਲ, ਕਿਵੇਂ ਤੂੰ ਅੱਗੇ ਵਧਣਾ ਹੈ, ਉਹ ਤੂੰ ਸਾਫ਼ ਕਰ। ਗੱਲ ਐਸੇ ਘਰ ਵਿੱਚ ਢੁਕਦੀ ਹੈ। ਢੁਕਣਾ ਦਾ ਮਤਲਬ ਹੁੰਦਾ ਕਿਸੇ ਜਗ੍ਹਾ ਤੇ ਪਹੁੰਚ ਜਾਣਾ। ਜਿਵੇਂ ਉਹਦਾ ਬਹੁਤ ਜਿਹੜੀ ਢੁਕਣ ਦਾ ਜਿਹੜਾ ਲਫ਼ਜ਼ ਹੈ ਨਾ, ਇਹ ਇੰਜ ਵੀ ਵਰਤਿਆ ਜਾਂਦਾ ਹੈ ਕਿ ਜਦੋਂ ਬਾਰਾਤ ਜਿਹੜੀ ਹੈ ਨਾ ਵਿਆਹ ਦੇ ਵਿੱਚ ਉਹ ਕੁੜੀ ਦੇ ਘਰ ਪਹੁੰਚ ਜਾਂਦੀ ਹੈ ਤੇ ਉਹਨੂੰ ਕਹਿੰਦੇ ਨੇ ਜੀ ਜੰਝ ਢੁੱਕ ਗਈ ਹੈ, ਢੁਕਾ ਦਾ ਵੇਲਾ ਆ ਗਿਆ ਹੈ। ਮਤਲਬ ਇਹ ਕਿ ਜੰਝ ਹੁਣ ਪਹੁੰਚ ਗਈ ਹੈ। ਗੱਲ ਇਸੇ ਘਰ ਵਿੱਚ ਢੁਕਦੀ ਹੈ। ਮੈਂ ਸਿਰਫ ਢੁਕਦੀ ਲਫ਼ਜ਼ ਦਾ ਪਿਛੋਕੜ ਤੁਹਾਨੂੰ ਦੱਸ ਰਿਹਾ ਸਾਂ। ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ, ਬਸ ਇੱਕ ਨੁਕਤੇ ਵਿੱਚ ਹੀ ਗੱਲ ਮੁੱਕ ਜਾਂਦੀ ਹੈ। ਚਲੋ ਜੀ ਅੱਗੇ ਆਬਦ ਜੀ। ਡਾਕਟਰ ਜਿਹੜਾ ਨੁਕਤਾ ਹੈ ਇਸ ਆਲਸੋ ਕੈਨ ਬੀ ਸੇਡ ਕਿ ਸਿੰਪਲ ਹੈ, ਮਤਲਬ ਬਿਗਿਨਿੰਗ ਇਜ਼ ਅ ਵੈਰੀ ਸਿੰਪਲ। ਹਾਂ, ਮਤਲਬ ਬੇਸਿਕਲੀ ਇੰਟਰਚੇਂਜੇਬਲ ਵਰਡ। ਮਤਲਬ ਇਹਦਾ ਇਹ ਹੈ ਕਿ ਜਿਹੜੀ ਬੇਸਿਕਲੀ ਜਿਹੜੀ ਤੇਰੀ
तेरी अंदर दा जहान है ਉਹਨੂੰ ਬਾਕੀ ਸੰਸਾਰ ਦੇ ਨਾਲ ਕਿਵੇਂ ਜੋੜਨਾ ਹੈ, ਇਹ ਹੈ ਮੁੱਢਲਾ ਨੁਕਤਾ। ਤੇ ਬਾਕੀ ਜਿਹੜੀਆਂ ਕਹਾਣੀਆਂ ਤੂੰ ਬਣਾਉਂਦਾ ਰਹਿਣਾ ਕਿ ਕਬਰ ਹੋਏਗੀ ਤੇ ਅਜ਼ਾਬ ਹੋਏਗਾ ਤੇ ਫਲਾਣਾ ਤੇ ਢਮਕਾਣਾ ਹੋਏਗਾ, ਇਹ ਸਭ ਬਕਵਾਸ ਹੈ। ਅੱਛਾ ਜੀ, ਅਗਲਾ ਸ਼ੇਰ। ਐਵੇਂ ਮੱਥਾ ਜ਼ਮੀਂ ਕਸਾਈ ਦਾ, ਲੰਮਾ ਪਾ ਮਹਿਰਾਬ ਵਿਖਾਈ ਦਾ, ਪੜ ਕਲਮਾ ਲੋਕ ਹਸਾਈ ਦਾ, ਦਿਲ ਅੰਦਰ ਸਮਝ ਨਾ ਲਿਆਈ ਦਾ, ਕਦੀ ਬਾਤ ਸੱਚੀ ਵੀ ਲੁਕਦੀ ਹੈ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਐਵੇਂ ਮੱਥਾ ਜ਼ਮੀਂ ਕਸਾਈ ਦਾ, ਇਹ ਜਿਹੜੇ ਮੁਸਲਮਾਨ ਨੇ ਉਹ ਜਦੋਂ ਇਬਾਦਤ ਕਰਦੇ ਨੇ ਤੇ ਉਹ ਮੱਥਾ ਟੇਕਦੇ ਨੇ ਨਾ ਜ਼ਮੀਨ ਦੇ ਉੱਤੇ, ਮਤਲਬ ਇੱਕ ਨਮਾਜ਼ ਦੇ ਵਿੱਚ ਕਈ ਵਾਰੀ ਮੱਥਾ ਟੇਕਿਆ ਜਾਂਦਾ ਹੈ, ਤੇ ਉਹ ਮੱਥਾ ਟੇਕ ਕੇ ਤੇ ਉਹ ਜਿਹੜਾ ਮੱਥਾ ਹੁੰਦਾ ਨਾ ਉੱਤੇ ਇੱਕ ਨਿਸ਼ਾਨ ਪੈ ਜਾਂਦਾ ਹੈ ਹੌਲੀ ਹੌਲੀ, ਉਹਨੂੰ ਕਹਿੰਦੇ ਨੇ ਮਹਿਰਾਬ। ਉਹ ਜਿਹੜਾ ਨਿਸ਼ਾਨ ਪੈ ਜਾਂਦਾ ਉਹਨੂੰ ਮਹਿਰਾਬ ਕਹਿੰਦੇ ਨੇ। ਐਵੇਂ ਮੱਥਾ ਜ਼ਮੀਨ ਘਸਾਈ ਦਾ, ਐਵੇਂ ਤੂੰ ਮੱਥਾ ਜਿਹੜਾ ਜ਼ਮੀਨ ਨਾਲ ਘਸਾਈ ਜਾਣਾ, ਲੰਮਾ ਪਾ ਮਹਿਰਾਬ ਵਿਖਾਈ ਦਾ, ਤੇ ਇਹ ਤੂੰ ਆਪਣੇ ਮੱਥੇ ਦੇ ਉੱਤੇ ਜਿਹੜਾ ਮਹਿਰਾਬ ਪਾ ਲੈਣਾ, ਇਹ ਸਿਰਫ ਲੋਕਾਂ ਨੂੰ ਵਿਖਾਉਣ ਵਾਸਤੇ ਹੈ। ਪੜ ਕਲਮਾ ਲੋਕ ਹਸਾਈ ਦਾ, ਤੂੰ ਜਿਵੇਂ ਕਲਮਾ ਪੜ੍ਹਨਾ ਹੈ, ਤੁਸੀਂ ਜਿਵੇਂ ਕਲਮਾ ਪੜ੍ਹਦੇ ਹੋ, ਮਤਲਬ ਮੌਲਵੀਆਂ ਨੂੰ ਇੱਥੇ ਐਡਰੈਸ ਹੋ ਰਿਹਾ ਹੈ, ਇਹ ਜਿਵੇਂ ਤੁਸੀਂ ਪੜ੍ਹਦੇ ਹੋ ਕਲਮਾ, ਇਹ ਤੇ ਲੋਕ ਹਸਾਈ ਦਾ, ਯਾਨੀ ਇਹ ਤੇ ਲੋਕਾਂ ਦੇ ਹਾਸੇ, ਲੋਕਾਂ ਲਈ ਹਾਸਾ ਹੈ ਤੁਹਾਡਾ ਕਲਮਾ। ਦਿਲ ਅੰਦਰ ਸਮਝ ਨਾ ਲਿਆਈ ਦਾ, ਕਿਉਂਕਿ ਤੁਸੀਂ ਕਲਮੇ ਨੂੰ ਆਪਣੇ ਦਿਲ ਦੇ ਨਾਲ ਕਦੀ ਨਹੀਂ ਸਮਝਦੇ, ਤੁਸੀਂ ਇਹ ਸਿਰਫ ਮੂੰਹੋਂ ਬੋਲੀ ਜਾਂਦੇ ਹੋ। ਉਹ ਆਮ ਤੌਰ ਤੇ ਜਿਹੜੇ ਜਿਨ੍ਹਾਂ ਨੂੰ ਸੂਫੀ ਕਹਿੰਦੇ ਹੋ ਤੁਸੀਂ, ਉਹ ਕਹਿੰਦੇ ਨੇ ਜੀ ਤੁਸੀਂ ਕਲਮਾ ਜਿਹੜਾ ਨਾ ਉਹ ਹੁੰਦਾ ਹੈ ਲਾ ਇਲਾਹਾ ਇল্লাল্লাਹ ਮੁਹੰਮਦ ਰਸੂਲੁल्लाह, ਤੇ ਉਹ ਇਹ ਕਹਿੰਦੇ ਨੇ ਕਿ ਪਹਿਲੇ ਲਾ ਤੇ ਪੜੋ। ਲਾ ਦਾ ਮਤਲਬ ਨਹੀਂ ਹੈ, ਕੋਈ ਨਹੀਂ ਹੈ, ਤੇ ਪਹਿਲੇ ਲਾ ਤੇ ਪੜੋ, ਫਿਰ ਇल्लाल्लाह ਹੋਏਗਾ। ਤੇ ਤੁਸੀਂ ਤੇ ਲਾ ਹੀ ਨਹੀਂ ਪੜ੍ਹ ਸਕਦੇ, ਤੁਸੀਂ ਇल्लाल्लाह ਕਿਥੋਂ ਪੜ੍ਹ ਸਕਣਾ ਹੈ। ਕਦੀ ਬਾਤ ਸੱਚੀ ਵੀ ਲੁਕਦੀ ਹੈ, ਕਦੀ ਸੱਚੀ ਗੱਲ ਵੀ ਲੁਕ ਸਕਦੀ ਹੈ, ਆਖਰ ਸੱਚੀ ਗੱਲ ਨਹੀਂ ਸਾਹਮਣੇ ਆਉਣਾ ਹੈ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਚਲੋ ਜੀ ਅਗਲਾ ਕਰੋ। ਇੱਕ ਜੰਗ, ਹਾਂਜੀ ਨਹੀਂ ਪਿਛਲਾ ਜਾਓ, ਐ ਵਾ ਕਈ ਹਾਜੀ ਬਣ ਆਏ ਜੀ, ਗੱਲ ਨੀਲੇ ਜਾਮੇ ਪਾਏ ਜੀ, ਹੱਜ ਵੇਚ ਟਕੇ ਲੈ ਖਾਏ ਜੀ, ਭਲਾ ਇਹ ਗੱਲ ਕਿਹਨੂੰ ਭਾਏ ਜੀ, ਕਦੀ ਬਾਤ ਸੱਚੀ ਨਾ ਲੁਕਦੀ ਏ, ਇੱਕ ਨੁਕਤੇ ਵਿੱਚ। ਕਹਿੰਦਾ ਜੀ ਕਿ ਜਿਹੜੇ ਕਈ ਬੰਦੇ ਨੇ ਉਹ ਬੜਾ ਹੱਜ ਕਰਕੇ ਆਉਂਦੇ ਨੇ, ਤੇ ਉਹਨਾਂ ਨੇ ਗਲ ਵਿੱਚ, ਜਿਹੜੇ ਹਾਜੀ ਨੇ ਉਹ ਗਲ ਵਿੱਚ ਨੀਲੇ ਕੱਪੜੇ ਪਾਉਂਦੇ ਸਨ ਉਹਨਾਂ ਜ਼ਮਾਨਿਆਂ 'ਚ, ਤੇ ਤੁਸੀਂ ਨੀਲੇ ਕੱਪੜੇ ਵੀ ਪਾਏ ਨੇ, ਹੱਜ ਵੇਚ ਟਕੇ ਲੈ ਖਾਏ ਜੀ, ਤੇ ਫਿਰ ਤੂੰ ਹੱਜ ਨੂੰ ਵੇਚ ਦਿੱਤਾ ਤੇ ਉਹਦੇ ਪੈਸੇ ਲੈ ਕੇ ਖਾ ਲਿਆ। ਉਹ ਕਰਦੇ ਸਨ ਕਿ ਜਿਹੜੇ ਅਮੀਰ ਲੋਕ ਸਨ ਨਾ, ਉਹ ਹੱਜ ਖਰੀਦ ਲੈਂਦੇ ਸਨ। ਮਤਲਬ ਇਹ ਹੈ ਕਿ ਕੋਈ ਮਾੜਾ ਬੰਦਾ ਅਗਰ ਹੱਜ ਕਰ ਆਇਆ ਤਾਂ ਉਹਨੂੰ ਕਿਹਾ ਕਿ ਬਈ ਤੂੰ ਆਪਣੇ ਹੱਜ ਦਾ ਜਿਹੜਾ ਸਵਾਬ ਹੈ ਉਹ ਮੈਨੂੰ ਦੇ ਦੇ, ਤੂੰ ਉਨੇ ਪੈਸੇ ਲੈ ਲੈ ਜਿੰਨੇ ਤੇਰੇ ਖਰਚ ਹੋਏ ਨੇ। ਇਹਨੂੰ ਇਸ ਗੱਲ ਨੂੰ ਹੱਜ ਵੇਚਣਾ ਕਹਿੰਦੇ ਨੇ। ਭਲਾ ਇਹ ਗੱਲ ਕਿਹਨੂੰ ਭਾਏ ਜੀ, ਇਹ ਗੱਲ ਕਿਹਨੂੰ ਚੰਗੀ ਲੱਗ ਸਕਦੀ ਹੈ, ਇਹ ਜਿਹੜਾ ਤੂੰ ਹੱਜ ਵੇਚਣਾ ਹੈ। ਕਦੀ ਬਾਤ ਸੱਚੀ ਨਾ ਲੁਕਦੀ ਹੈ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਚਲੋ ਜੀ ਅੱਗੇ 13 ਅੱਗੇ ਵਾਲਾ। ਹਾਂਜੀ, ਇੱਕ ਜੰਗਲ ਬਹਿਰੀ ਜਾਂਦੇ ਨੇ, ਇੱਕ ਦਾਣਾ ਰੋਜ਼ ਦਾ ਰੋਜ਼ੇ ਖਾਂਦੇ ਨੇ, ਬੇਸਮਝ ਵਜੂਦ ਥਕਾਉਂਦੇ ਨੇ, ਘਰ ਮੋਵਣ ਹੋ ਕੇ ਘਰ ਆਵਣ ਹੋ ਕੇ ਮੰਨਦੇ ਨੇ, ਐਵੇਂ ਚਿੱਲਿਆਂ ਵਿੱਚ ਜਿੰਦ ਮੁੱਕਦੀ ਏ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਅੱਛਾ, ਹੁਣ ਪਹਿਲੇ ਜਿਹੜੇ ਅੰਤਰੇ ਸਨ ਉਹਨਾਂ ਦੇ ਵਿੱਚ ਲੱਗਦਾ ਹੈ ਕਿ ਜਿਹੜਾ ਜਿਨ੍ਹਾਂ ਦੇ ਨਾਲ ਗੱਲ ਹੋ ਰਹੀ ਹੈ ਉਹ ਮਜ਼ਹਬੀ ਔਰ ਮੁੱਲਾ ਔਰ ਕਾਜ਼ੀ ਔਰ ਪੰਡਿਤ
ਸਨ ਜਿਨ੍ਹਾਂ ਦੇ ਨਾਲ ਉਹ ਗੱਲ ਹੋ ਰਹੀ ਸੀ ਪਿੱਛ ਹੁਣ ਤੱਕ। ਅੱਛਾ, ਹੁਣ ਇਹ ਉਹ ਹੈ ਕਿ ਜਿਹੜੇ ਆਪਣੇ ਆਪ ਨੂੰ ਜੋਗੀ ਬਣਾਉਂਦੇ ਨੇ ਜਾਂ ਫਕੀਰ ਬਣਾਉਂਦੇ ਨੇ ਜਾਂ ਦਰਵੇਸ਼ ਕਰਦੇ ਨੇ, ਇਹ ਹੁਣ ਉਹਨਾਂ ਉੱਤੇ ਕ੍ਰਿਟਿਸਿਜ਼ਮ ਹੈ ਜਾਂ ਟੋਗ ਹੈ। ਇੱਕ ਜੰਗਲ ਬਹਿਰੀ ਜਾਂਦੇ ਨੇ, ਇੱਕ ਜਿਹੜੇ ਨੇ ਉਹ ਐਸੇ ਵੀ ਲੋਕ ਨੇ ਜਿਹੜੇ ਜੰਗਲਾਂ ਤੇ ਬਹਿਰੀ ਦਾ ਮਤਲਬ ਸਮੁੰਦਰਾਂ ਵਿੱਚ ਚਲੇ ਜਾਂਦੇ ਨੇ, ਇੱਕ ਦਾਣਾ ਰੋਜ਼ੇ ਖਾਂਦੇ ਨੇ। ਉਹ ਖਾਣਾ ਵੀ ਛੱਡ ਦਿੰਦੇ ਨੇ, ਬਸ ਇੱਕ ਦਾਣਾ ਖਾ ਲੈਂਦੇ ਨੇ ਦਿਨ 'ਚ, ਤੇ ਇਹ ਆਪਣੇ ਆਪ ਨੂੰ ਉਹ ਚਿੱਲਾ ਕੱਟ ਰਹੇ ਹੁੰਦੇ ਨੇ, ਬੇਸਮਝ ਵਜੂਦ ਥਕਾਉਂਦੇ ਨੇ। ਇਹ ਜਿਹੜੇ ਲੋਕ ਨੇ ਐਸੇ ਜਿਹੜੇ ਜੰਗਲ ਜਾ ਕੇ ਇੱਕ ਦਾਣਾ ਰੋਜ਼ ਦਾ ਖਾਂਦੇ ਨੇ, ਇਹ ਬਿਲਕੁਲ ਬੇਸਮਝ ਲੋਕ ਨੇ। ਦੇ ਆਰ not wise, ignorant, they are ignorant। ਬੇਸਮਝ ਵਜੂਦ ਥਕਾਉਂਦੇ ਨੇ। ਇਹ ਜਿਹੜੇ ਬੇਵਕੂਫ ਲੋਕ ਨੇ, ਇਹ ਆਪਣਾ ਐਵੇਂ ਜੁੱਸਾ, ਜਿਹੜਾ ਵਜੂਦ ਦਾ ਮਤਲਬ ਹੈ ਜੁੱਸਾ, ਬਾਡੀ, ਉਹਨੂੰ ਥਕਾਉਂਦੇ ਨੇ। ਘਰ ਹੋਵਣ ਹੋ ਕੇ ਮੰਨਦੇ ਨੇ, ਘਰ ਜਿਹੜੇ ਤੇ ਫਿਰ ਆਪਣੇ ਘਰਾਂ 'ਚ ਥੱਕ ਟੁੱਟ ਕੇ ਤੇ ਆ ਜਾਂਦੇ ਨੇ। ਮੰਨਦੇ ਦਾ ਮਤਲਬ ਥੱਕ ਟੁੱਟ ਕੇ ਮਾੜੇ ਹੋ ਕੇ ਆ ਜਾਂਦੇ ਨੇ। ਐਵੇਂ ਚਿੱਲਿਆਂ ਵਿੱਚ ਜਿੰਦ ਮੁੱਕਦੀ ਏ। ਇਹ ਐਵੇਂ ਆਪਣੀ ਜਿਹੜੀ ਜ਼ਿੰਦਗੀ ਹੈ ਉਹਨੂੰ ਚਿੱਲਿਆਂ ਵਿੱਚ ਗੁਜ਼ਾਰ ਰਹੇ ਨੇ। ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਚਲੋ ਅੱਗੇ ਚਲੋ। ਸੋ ਡਾਕਟਰ ਸਾਹਿਬ, ਇਹ ਆਰਗੇਨਾਈਜ਼ਡ ਰਿਲੀਜਨ ਨੂੰ ਵੀ ਕਹਿ ਰਿਹਾ ਹੈ ਕਿ ਜਿਹੜੇ ਲੋਕ ਇਹਨਾਂ ਨੇ ਜਿਹੜੇ ਆਪਣੇ ਵੱਲੋਂ ਜਿਹੜੇ ਜੋਗੀ ਬਣੇ ਨੇ, ਉਹਨਾਂ ਦੋਨੋਂ ਪੱਖਾਂ ਨੂੰ ਇਹ ਦੱਸ ਰਿਹਾ ਹੋਣਾ। ਇਹ ਹੈ ਕਿ ਜਿਹੜੇ ਵੀ ਰਿਚੁਅਲਸ ਨੂੰ, ਭਾਵੇਂ ਉਹ ਜੋਗੀ ਹੋਵੇ ਤੇ ਭਾਵੇਂ ਉਹ ਮੌਲਵੀ ਹੋਵੇ, ਜਿਹੜਾ ਵੀ ਰਿਚੁਅਲਸ ਦੇ ਤਹਿਤ ਮਜ਼ਹਬ ਬਣਾ ਕੇ ਚੱਲ ਰਿਹਾ ਹੈ, ਉਹ ਭਾਵੇਂ ਮੌਲਵੀ ਹੈ ਤੇ ਭਾਵੇਂ ਉਹ ਜੋਗੀ, ਦੋਵੇਂ ਗਲਤ ਨੇ। ਅੱਛਾ ਜੀ, ਹੁਣ ਆਪਣਾ ਉਹ ਹੱਲ ਦਿੰਦੇ ਨੇ, ਫੜ ਮੁਰਸ਼ਿਦ ਇਬਦ ਖੁਦਾਈ ਹੋ। ਇਹ ਹੁਣ ਆਪਣਾ ਹੱਲ ਦੱਸ ਰਹੇ ਨੇ ਕਿ ਇਹਨਾਂ ਦੇ ਵਿੱਚ ਹੱਲ ਕੀ ਹੈ। ਫੜ ਮੁਰਸ਼ਿਦ ਅਬਦ ਖੁਦਾਈ ਹੋ, ਵਿੱਚ ਮਸਤੀ ਬੇਪਰਵਾਹੀ ਹੋ, ਬੇਖਾਸ਼ ਬੇਨਵਾਈ ਹੋ, ਵਿੱਚ ਦਿਲ ਦੇ ਖੂਬ ਸਫਾਈ ਹੋ, ਬੁੱਲਾ ਬਾਤ ਜੀ ਕਿਦੋਂ ਰੁਕਦੀ ਏ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਏ। ਬੁੱਲਿਆ ਮੁਰਸ਼ਿਦ ਫੜ, ਯਾਨੀ ਆਪਣਾ ਜਿਹੜਾ ਪੇਸ਼ਵਾ ਹੈ, ਜਿਵੇਂ ਉਹਦਾ ਆਪਣਾ ਇਨਾਇਤ ਸ਼ਾਹ ਸੀ। ਫੜ ਮੁਰਸ਼ਿਦ ਅਬਦ ਦਾ ਮਤਲਬ ਹੈ ਬੰਦਾ, ਖਿਦਮਤਗਾਰ। ਅਬਦ ਖੁਦਾਈ ਹੋ, ਖੁਦਾ ਦਾ ਬੰਦਾ ਬਣ। ਵਿੱਚ ਮਸਤੀ ਬੇਪਰਵਾਹੀ ਹੋ। ਤੇ ਉਹਦਾ ਪਤਾ ਇਸ ਗੱਲ 'ਚ ਲੱਗਦਾ ਹੈ ਕਿ ਤੁਹਾਡੇ ਅੰਦਰ ਮਸਤੀ ਹੋਵੇ ਤੇ ਚੀਜ਼ਾਂ ਤੋਂ, ਦੁਨੀਆ ਦੀਆਂ ਚੀਜ਼ਾਂ ਤੋਂ ਬੇਪਰਵਾਹੀ ਹੋਵੇ। ਇਹ ਦੋ ਸਿਫਤਾਂ ਹੋਣੀਆਂ ਚਾਹੀਦੀਆਂ ਨੇ ਤੁਹਾਡੀ, ਜੇ ਖੁਦਾ ਦੇ ਬੰਦੇ ਤੁਸੀਂ ਮੰਨਦੇ ਹੋ ਤੇ। ਬੇਖਾਸ਼ ਬੇਨਵਾਈ ਹੋ, ਬੇਖਾਸ਼ ਜਿਹਦੀ ਕੋਈ ਡਿਜ਼ਾਇਰ ਨਾ ਹੋਵੇ, ਡਿਜ਼ਾਇਰਲੈਸ। ਬੇਨਵਾਈ ਜਿਹਦੀ ਕੋਈ ਆਵਾਜ਼ ਨਾ ਹੋਵੇ, ਮਤਲਬ ਕੋਈ ਗਿਲਾ ਅਲਾਮਾ ਨਾ ਕਰਨਾ ਹੋਵੇ। ਇਹ ਵੀ ਤੇਰੇ ਵਿੱਚ ਸਿਫਤਾਂ ਹੋਣੀਆਂ ਚਾਹੀਦੀਆਂ। ਵਿੱਚ ਦਿਲ ਦੇ ਖੂਬ ਸਫਾਈ ਹੋ, ਕਿ ਦਿਲ ਦੇ ਅੰਦਰ ਵੀ ਚੰਗੀ ਤਰ੍ਹਾਂ ਕਲੀਨ ਹੋ ਜਾਣਾ ਚਾਹੀਦਾ ਹੈ। ਬੁੱਲਾ ਬਾਤ ਸੱਚੀ ਕਦੋਂ ਰੁਕਦੀ ਏ, ਇੱਕ ਨਗਮੇ, ਇੱਕ ਨੁਕਤੇ ਵਿੱਚ ਗੱਲ। ਠੀਕ ਹੈ ਜੀ, ਸਮਝ ਆ ਗਿਆ। ਸੋ ਬੇਸਿਕਲੀ ਇਹ ਸਾਰੀ ਇਹਨਾਂ ਦੀ ਬੁੱਲੇ ਸ਼ਾਹ ਦੀ ਆਈਡੀਓਲੋਜੀ ਹੈਗੀ ਹੈ। ਦਿਸ ਹੋਲ ਜਿਹੜੀ ਇਹ ਸਾਰੀ ਹੈਗੀ ਹੈ, ਕਾਫੀ ਇਹਦੇ ਵਿੱਚ ਉਹਨਾਂ ਦੀ ਪੂਰੀ ਆਈਡੀਓਲੋਜੀ ਉਹਨਾਂ ਨੇ ਦੱਸੀ ਹੋਈ ਹੈ। ਹਾਂਜੀ ਹਾਂਜੀ ਹਾਂਜੀ। ਚਲੋ ਜੀ ਅਗਲਾ ਚਲੋ। ਇਹ ਜਿਹੜੀ ਕਾਫੀ ਹੈ ਨਾ, ਇਹ ਮੈਨੂੰ ਬਹੁਤ ਪਸੰਦ ਹੈ। ਉਲਟੇ ਹੋਰ ਜ਼ਮਾਨੇ ਆਏ ਤਾਂ ਮੈਂ ਭੇਦ ਸਜੰਦੇ ਪਾਏ। ਜਿਹੜੇ ਜ਼ਮਾਨੇ ਨੇ ਉਹ ਬਿਲਕੁਲ ਉਲਟ ਗਏ ਨੇ, ਪਰਤ ਗਏ ਨੇ, ਅਪਸਾਈਡ ਡਾਊਨ ਹੋ ਗਏ ਨੇ, ਤੇ ਤਾਂ ਮੈਨੂੰ ਸੱਜਣ ਦਾ ਭੇਦ ਜਿਹੜਾ ਹੈ, ਯਾਨੀ ਯੂਨੀਵਰਸ ਦਾ ਜਿਹੜਾ ਭੇਦ ਹੈ, ਉਹ ਮੈਨੂੰ ਤਾਂ ਪਤਾ ਲੱਗਾ। ਮਤਲਬ ਜੇ ਜ਼ਮਾਨੇ ਜਿਹੜੇ ਨੇ ਉਹ ਅਪਸਾਈਡ ਡਾਊਨ ਨਾ ਹੁੰਦੇ। ਇਹਦੇ ਵਿੱਚ ਤੁਸੀਂ ਯਾਦ ਰੱਖੋ ਕਿ ਇਹ ਪੰਜਾਬ ਵਿੱਚ ਉਹ ਵੇਲਾ ਸੀ ਜਦੋਂ
ਮੁਗਲ ਸ਼ਾਹੀ ਜਿਹੜੀ ਹੈ ਉਹ ਤਕਰੀਬਨ ਮੁੱਕ ਚੁੱਕੀ ਸੀ ਤੇ ਉਹਨਾਂ ਦੀ ਥਾਂ ਜਿਹੜੇ ਸਿੱਖ ਮਿਸਲਾਂ ਜਿਹੜੀਆਂ ਉਹ ਬਣਨੀਆਂ ਸ਼ੁਰੂ ਹੋ ਚੁੱਕੀਆਂ ਸਨ। ਸੋ ਜਿਹੜਾ ਪੁਰਾਣਾ ਨਿਜ਼ਾਮ ਸੀ ਉਹ ਟੁੱਟ ਰਿਹਾ ਸੀ ਤੇ ਬਿਲਕੁਲ ਹੀ ਇੱਕ ਨਵਾਂ ਜ਼ਮਾਨਾ ਜਿਹੜਾ ਹੈ ਉਹ ਸਿੱਖਾਂ ਦੇ ਹਵਾਲੇ ਨਾਲ ਸ਼ੁਰੂ ਹੋ ਚੁੱਕਿਆ ਸੀ। ਇਹ ਹੈ ਉਲਟੇ ਹੋਰ ਜ਼ਮਾਨੇ ਹੈ। ਕਾਂ ਲੱਕੜ ਨੂੰ ਮਾਰਨ ਲੱਗੇ, ਚਿੜੀਆਂ ਜੁਰਰੇ ਢਾਏ। ਕਾਂ ਜਿਹੜੇ ਨੇ ਉਹ ਲੱਕੜ ਜਿਹੜਾ ਉਹ ਇੱਕ ਸ਼ਿਕਾਰੀ ਬਰਡ ਹੁੰਦਾ ਹੈ, ਉਹਨੂੰ ਮਾਰਨ ਲੱਗੇ ਨੇ। ਯਾਨੀ ਕਾਂ ਜਿਹੜਾ ਲੱਕੜ ਤੇ ਕਾਂ ਨੂੰ ਮਾਰਦਾ। ਲੇਕਿਨ ਹੁਣ ਐਸਾ ਜ਼ਮਾਨਾ ਆ ਗਿਆ ਕਿ ਜਿਹੜੇ ਕਾਂ ਨੇ, ਮਤਲਬ ਇਹ ਜਿਹੜੇ ਬਹੁਤ ਹੀ ਮਾੜੇ ਲੋਕ ਸਨ, ਉਹ ਤਗੜਿਆਂ ਨੂੰ ਮਾਰਨ ਲੱਗ ਪਏ ਨੇ। ਚਿੜੀਆਂ ਜੁਰਰੇ ਢਾਏ। ਤੇ ਜਿਹੜੇ ਚਿੜੀਆਂ ਨੇ ਆਪਣਾ, ਚਿੜੀਆਂ ਜਿਹੜੀਆਂ ਨੇ, ਜੁਰਰੇ ਦਾ ਮਤਲਬ ਆਪਣਾ ਈਗਲ, ਉਹਨਾਂ ਨੇ ਵੀ ਈਗਲਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ। ਇਹਨੂੰ ਹਿਸਟੋਰੀਕਲ ਪਰਸਪੈਕਟਿਵ ਦੇ ਵਿੱਚ ਵੇਖੋ ਤੇ ਇਹ ਹੈ ਕਿ ਜਿਹੜੀ ਸਿੱਖਿਜ਼ਮ ਦੇ ਤਹਿਤ ਜਿਹੜੀ ਮੂਵਮੈਂਟ ਵੱਧ ਰਹੀ ਸੀ, ਉਹ ਬੇਸਿਕਲੀ ਬਹੁਤ ਹੀ ਮਾੜੀ ਜਟਾਲੀ ਜੱਟਾਂ ਦੇ ਵਿੱਚੋਂ, ਪਹਿਲੇ ਤੇ ਇੱਕ ਆਰਟੀਜ਼ਨਸ ਉਹਦੇ ਵਿੱਚ ਸਨ ਤੇ ਫਿਰ ਉਹ ਜੱਟਾਂ ਦੀ ਜਿਹੜੀ ਸਭ ਤੋਂ ਥੱਲੇ ਵਾਲੀ ਪਰਤ ਸੀਗੀ ਲੋਕਾਂ ਦੀ, ਉਹ ਉਹਦੇ ਵਿੱਚ ਉਸ ਤਹਿਰੀਕ ਵਿੱਚ ਆਈ ਸੀ। ਤੇ ਉਹਨਾਂ ਨੇ ਬੜੇ ਜਿਹੜੇ ਮੁਗਲਾਂ ਦੇ ਅਮੀਰ ਤੇ ਵਜ਼ੀਰ, ਉਹਨਾਂ ਨੂੰ ਖਤਮ ਕਰਤਾ ਸੀ। ਇਹਨੂੰ ਇਸ ਬੈਕਗਰਾਉਂਡ ਵਿੱਚ ਪੜੋ। ਉਲਟੇ ਹੋਰ ਜ਼ਮਾਨੇ ਆਏ ਤਾਂ ਮੈਂ ਭੇਸ ਸਜਨ ਦੇ ਪਾਏ। ਘੋੜੇ ਚਰਨ ਅਰੂੜੀਆਂ ਚੁਗਣ ਅਰੂੜੀਆਂ ਉੱਤੇ, ਗੱਦੋਂ ਖੋਦ ਪਵਾਏ। ਘੋੜੇ ਚਰਨ ਅਰੂੜੀ ਪਤਾ ਕੀ ਹੁੰਦੀ ਹੈ? ਪਿੰਡਾਂ ਦੇ ਵਿੱਚ ਢੇਰ ਜਿਹੜੇ ਹੁੰਦੇ ਹੈ, ਢੇਰ ਜਿਹੜੇ ਹੁੰਦੇ ਨਾ, ਜਿਹੜੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਉੱਤੇ ਗੋਇਆ ਵਗੈਰਾ ਜਾਂ ਸਿੱਟਦੇ ਸਾਰਾ ਕੁਝ। ਹਾਂ, ਪਿੰਡਾਂ ਦੇ ਵਿੱਚ ਹਰ ਘਰ ਦੀ ਆਪਣੀ ਰੂੜੀ ਹੁੰਦੀ ਹੈ, ਮਤਲਬ ਉਹ ਗੰਦ ਸੁੱਟਣ ਲਈ ਇੱਕ ਡੰਪ ਹੁੰਦਾ ਹੈ, ਤੋਂ ਹਰ ਘਰ ਦਾ ਆਪਣਾ ਹੁੰਦਾ ਹੈ। ਤੇ ਆਮ ਤੌਰ ਦੇ ਉੱਤੇ ਇਹ ਜਿਹੜੀ ਰੂੜੀ ਹੁੰਦੀ ਹੈ, ਇਹਨਾਂ ਉੱਤੇ ਖੋਤੇ ਜਿਹੜੇ ਨੇ ਨਾ, ਖੋਤੇ ਜਿਹੜੇ ਨੇ ਉਹ ਰੂੜੀਆਂ ਤੋਂ ਹੀ ਚਰ ਕੇ ਤੇ ਪੇਟ ਭਰਦੇ ਨੇ। ਘੋੜੇ ਨਹੀਂ ਕਰਦੇ। ਘੋੜਿਆਂ ਨੂੰ ਤੇ ਬਹੁਤ ਉਹਨਾਂ ਨੂੰ ਬੜੇ ਲਾਡ ਪਿਆਰ ਨਾਲ ਲੋਕੀ ਖਵਾਉਂਦੇ ਨੇ, ਪਰ ਇੱਥੇ ਕਹਿ ਰਿਹਾ ਬੁੱਲੇ ਸ਼ਾਹ, ਘੋੜੇ ਚਰਨ ਅਰੂੜੀਆਂ ਉੱਤੇ, ਯਾਨੀ ਘੋੜੇ ਜਿਹੜੇ ਨੇ ਉਹ ਤੇ ਅੱਜ ਅਰੂੜੀਆਂ ਤੇ ਚੱਲ ਰਹੇ ਨੇ। ਗੱਦੋਂ ਖੋਦ ਪਵਾਏ। ਖੋਦ ਮਹੰਦ ਹਰੀ ਹਰੀ ਘਾਹ, ਨਾਜ਼ਕ ਹਰੀ ਹਰੀ ਘਾਹ, ਤੇ ਜਿਹੜੇ ਖੋਤੇ ਨੇ ਉਹਨਾਂ ਨੂੰ ਹਰੀ ਹਰੀ ਘਾਹ ਖਵਾਈ ਜਾ ਰਹੀ ਹੈ। ਚਲੋ ਜੀ ਅੱਗੇ ਆਵੋ ਜੀ। ਅੱਛਾ ਜੀ, ਉਲਟੇ ਹੋਰ ਜ਼ਮਾਨੇ ਆਏ ਤਾਂ ਮੈਂ ਭੇਸ ਸਜਨ ਦੇ ਪਾਏ। ਆਪਣਿਆਂ ਵਿੱਚ ਉਲਫਤ ਨਹੀਂ, ਕਿਆ ਚਾਚੇ ਕਿਆ ਤਾਏ। ਆਪਣਿਆਂ ਵਿੱਚ ਉਲਫਤ ਦਾ ਮਤਲਬ ਹੈ ਮੁਹੱਬਤ, ਲਵ, ਨੇੜਤਾ। ਯਾਨੀ ਜਿਹੜੇ ਆਪਣੇ ਹੀ ਰਿਸ਼ਤੇਦਾਰ ਨੇ ਉਹਨਾਂ ਦੇ ਵਿੱਚ ਮੁਹੱਬਤ ਨਹੀਂ ਰਹਿ ਗਈ। ਕਿਆ ਚਾਚੇ ਕਿਆ ਤਾਏ, ਭਾਵੇਂ ਉਹ ਚਾਚੇ ਨੇ ਭਾਵੇਂ ਤਾਏ ਨੇ, ਹਰ ਇੱਕ ਨੂੰ ਆਪਣੀ ਆਪਣੀ ਪਈ ਹੈ, ਔਰ ਉਹ ਦੂਜੇ ਦੇ ਵਾਸਤੇ ਕੁਝ ਕਰਨ ਨੂੰ ਤਿਆਰ ਨਹੀਂ ਹੈਗਾ। ਉਲਟੇ ਹੋਰ ਜ਼ਮਾਨੇ ਆਏ ਤਾਂ ਮੈਂ ਭੇਸ ਸਜਨ ਦੇ ਪਾਏ। ਅੱਛਾ ਜੀ, ਪਿਓ ਪੁੱਤਰਾਂ ਇਤਫਾਕ ਨਾ ਕਾਈ, ਧੀਆਂ ਨਾਲ ਨਾ ਮਾਏ। ਯਾਨੀ ਇਹ ਜਿਹੜੀ ਸਿਚੁਏਸ਼ਨ ਹੈ, ਜਿਹੜਾ ਜ਼ਮਾਨਾ ਬਦਲਿਆ ਹੈ, ਤੇ ਉਹਦੇ ਵਿੱਚ ਪਿਓ ਤੇ ਪੁੱਤਰ ਦੇ ਵਿੱਚ ਵੀ ਕੋਈ ਇਤਫਾਕ ਨਹੀਂ ਹੈਗਾ। ਇਤਫਾਕ ਦਾ ਮਤਲਬ ਹੈ ਐਗਰੀਮੈਂਟ ਨਹੀਂ ਹੈਗਾ। ਤੇ ਧੀਆਂ ਜਿਹੜੀਆਂ ਨੇ ਉਹ ਵੀ ਮਾਵਾਂ ਦੇ ਨਾਲ ਨਹੀਂ ਹੈਗੀਆਂ। ਮਾਵਾਂ ਤੇ ਧੀਆਂ ਵੀ ਇੱਕ ਦੂਜੇ ਦੇ ਨਾਲ ਇੱਕ ਦੂਜੇ ਤੋਂ ਵੱਖ ਨੇ, ਔਰ ਇੱਕ ਦੂਜੇ ਦੇ ਸਮਝ ਲਓ ਖਿਲਾਫ ਨੇ। ਮਤਲਬ ਇਹਦੇ ਚ ਬੁੱਲੇ ਸ਼ਾਹ ਇੱਕ ਜਿਹੜੀ ਗੱਲ ਕਹਿ ਰਿਹਾ ਨਾ,
ਉਹ ਇਹ ਕਹਿ ਰਿਹਾ ਹੈ ਕਿ ਇਹ ਜਿਹੜੇ ਸਾਰੇ ਰਿਸ਼ਤੇ ਨੇ ਆਪਣਿਆਂ ਵਿੱਚ ਉਲਫਤ ਨਾਈ, ਕਿਆ ਚਾਚੇ ਕਿਆ ਤਾਏ, ਪਿਓ ਪੁੱਤਰਾਂ ਇਤਫਾਕ ਨਾ ਕਾਈ, ਧੀਆਂ ਨਾਲ ਨਮਾਏ, ਕਿ ਇਹ ਜਿਹੜੇ ਬਲੱਡ ਤੇ ਫੈਮਿਲੀ ਦੇ ਰਿਲੇਸ਼ਨ ਹੁੰਦੇ ਨੇ ਇਹ ਵੀ ਸੋਸ਼ਲ ਕੰਡੀਸ਼ਨਸ ਦੇ ਮੁਤਾਬਕ ਹੁੰਦੇ ਨੇ। ਜਦੋਂ ਸੋਸ਼ਲ ਕੰਡੀਸ਼ਨਸ ਬਦਲ ਜਾਂਦੀਆਂ ਨੇ ਤੇ ਫਿਰ ਇਹ ਖੂਨ ਦੇ ਤੇ ਬਾਕੀ ਸਾਰੇ ਰਿਸ਼ਤੇ ਨੇ ਇਹ ਵੀ ਮੁੱਕ ਜਾਂਦੇ ਨੇ। ਮਤਲਬ ਅਸੀਂ ਜਿਵੇਂ ਸਮਝਦੇ ਹਾਂ ਕਿ ਜਿਹੜੇ ਬਲੱਡ ਰਿਲੇਸ਼ਨਸ ਨੇ ਉਹ ਇਟਰਨਲ ਨੇ ਔਰ ਉਹ ਹਮੇਸ਼ਾ ਇੰਝ ਹੀ ਰਹਿੰਦੇ ਨੇ, ਤੇ ਬੁੱਲੇ ਸ਼ਾਹ ਜੀ ਕਹਿ ਰਹੇ ਨੇ ਕਿ ਇਹ ਇੰਝ ਨਹੀਂ ਰਹਿੰਦੇ। ਇਹ ਵੀ ਇੱਕ ਚਲਦੀ ਸੁਸਾਇਟੀ ਦਾ ਵਿਹਾਰ ਜਿਹੜਾ ਹੈ ਉਹਦੇ ਵਿੱਚ ਰਹਿੰਦੇ ਨੇ, ਤੇ ਉਹ ਜਦੋਂ ਮੁੱਕ ਜਾਂਦਾ ਹੈ ਵਿਹਾਰ ਤੇ ਉਹ ਰਿਸ਼ਤੇ ਵੀ ਨਾਲ ਮੁੱਕ ਜਾਂਦੇ ਨੇ। ਚਲੋ ਜੀ ਆਬਦ ਜੀ ਅੱਗੇ ਕਰੋ। 17 ਹਾਂ ਬਸ। ਉਲਟੇ ਹੋਰ ਜ਼ਮਾਨੇ ਆਏ ਤਾਂ ਮੈਂ ਭੇਦ ਸਜਣ ਦੇ ਪਾਏ, ਸੱਚਿਆਂ ਨੂੰ ਪਏ ਮਿਲਦੇ ਧੱਕੇ, ਝੂਠੇ ਕੋਲ ਬਹਾਏ। ਜਿਹੜੇ ਸੱਚੇ ਲੋਕੀ ਨੇ ਉਹਨਾਂ ਨੂੰ ਧੱਕੇ ਦਿੱਤੇ ਜਾ ਰਹੇ ਨੇ ਤੇ ਝੂਠਿਆਂ ਨੂੰ ਆਪਣੇ ਨਾਲ ਬਿਠਾਇਆ ਜਾ ਰਿਹਾ ਹੈ। ਅਗਲੇ ਜਾ ਬੰਗਾ ਲੈ ਬੈਠੇ, ਪਿਛਲਿਆਂ ਫਰਸ਼ ਵਿਛਾਏ। ਮਤਲਬ ਜਿਹੜੇ ਇਹ ਹੁਣ ਫੌਜੀ ਇਸਤਲਾਹ ਹੈਗੀ ਹੈ, ਅਗਲੇ ਜਿਹੜੇ ਨੇ ਉਹਨਾਂ ਨੇ ਭੰਗਾ ਹੁੰਦਾ ਹੈ ਜਿਹੜਾ ਫੌਜ ਦੇ ਵਿੱਚ ਖੁਰਾਕ ਸਮਾਨ ਦਾ ਜਿਹੜਾ ਜ਼ਖੀਰਾ ਹੁੰਦਾ ਹੈ, ਜਿਹੜੀ ਉਹਦੀ ਹਿਫਾਜ਼ਤ ਕਰਦੀ ਹੈ ਫੌਜ ਦਾ ਹਿੱਸਾ, ਉਹਨੂੰ ਭੰਗਾ ਕਹਿੰਦੇ ਨੇ। ਅਗਲੇ ਜਾ ਭੰਗਾ ਲੈ ਬੈਠੇ, ਅਗਲੇ ਜਿਹੜੇ ਭੰਗਾ ਲੈ ਕੇ ਜਿਹੜੇ ਗਏ ਸਨ ਉਹਨਾਂ ਤੋਂ ਭੰਗਾ ਖੋਹ ਲਿਆ ਤੇ ਪਿਛਲੇ ਫਰਸ਼ ਵਿਛਾਏ, ਤੇ ਜਿਹੜੇ ਉਹਨਾਂ ਦੇ ਪਿੱਛੇ ਰਹਿ ਗਏ ਨੇ ਉਹ ਐਵੇਂ ਹੀ ਫਰਸ਼ ਵਿਛਾ ਕੇ ਬੈਠੇ ਹੋਏ ਨੇ। ਅੱਗੇ ਜੀ। ਸੋ ਬੇਸਿਕਲੀ ਹੀ ਇਜ਼ ਕਮੈਂਟਰੀ ਕਰ ਰਹੇ ਨੇ ਕਿ ਜਿਹੜਾ ਉਦੋਂ ਦਾ ਸਾਰਾ ਮੁਆਸ਼ਰਾ ਸੀਗਾ, ਜਿਹੜਾ ਚੇਂਜ ਹੋ ਰਿਹਾ ਸੀਗਾ ਸਾਰਾ ਨਿਜ਼ਾਮ, ਉਹਨੂੰ ਹੀ ਡਿਸਕ੍ਰਾਈਬ ਕਰ ਰਹੇ ਨੇ ਪੂਰਾ। ਹਾਂਜੀ ਅੱਗੇ ਜੀ। ਉਲਟੇ ਹੋ ਜ਼ਮਾਨੇ ਆਏ ਤਾਂ ਮੈਂ ਭੇਦ ਸਜਣ ਦੇ ਪਾਏ, ਭੂਰਿਆਂ ਵਾਲੇ ਰਾਜੇ ਕੀਤੇ, ਰਾਜਿਆਂ ਭੀਖ ਮੰਗਾਏ। ਉਲਟੇ ਹੋ ਜ਼ਮਾਨੇ ਆਏ ਤਾਂ ਮੈਂ ਭੇਦ, ਭੋਰਿਆਂ ਵਾਲੇ ਰਾਜੇ ਕੀਤੇ। ਭੋਰਿਆਂ ਵਾਲੇ ਜਿਹੜੇ ਸਿੱਖ ਜਿਹੜੇ ਸਨ ਆਪਣਾ ਗੁਰੀਲਾਸ, ਤੇ ਉਹਨਾਂ ਨੂੰ ਭੋਰਿਆਂ ਵਾਲੇ ਕਹਿੰਦੇ ਸਨ। ਮਤਲਬ ਇੱਕ ਭੋਰਾ ਉਹਨਾਂ ਨੇ, ਉਹ ਤੇ ਮੂਵਿੰਗ ਰਹਿੰਦੇ ਸਨ ਤੇ ਜ਼ਿਆਦਾ ਸਮਾਨ ਤੋਂ ਰੱਖ ਨਹੀਂ ਸਕਦੇ, ਤੇ ਇੱਕ ਭੋਰਾ ਜਿਹੜਾ ਉਹ ਕੰਧੇ ਆਪਣੇ ਮੋਢੇ ਤੇ ਚੁੱਕ ਲੈਂਦੇ ਸਨ, ਫਿਰ ਉਹਨੂੰ ਥੱਲੇ ਵਿਛਾ ਕੇ ਸੌਂ ਜਾਂਦੇ ਸਨ, ਉਹਨੂੰ ਹੀ ਉੱਤੇ ਲਾ ਲੈਂਦੇ ਸਨ, ਵਗੈਰਾ ਵਗੈਰਾ। ਭੋਰਿਆਂ ਵਾਲੇ ਰਾਜੇ ਕੀਤੇ। ਇਹ ਜਿਹੜੇ ਭੋਰਿਆਂ ਵਾਲੇ ਸਨ ਇਹਨਾਂ ਨੂੰ ਹੁਕਮਰਾਨ ਬਣਾ ਦਿੱਤਾ ਗਿਆ ਹੈ, ਰਾਜੇ ਕੀਤੇ, ਹੁਕਮਰਾਨ ਬਣ ਗਏ ਨੇ। ਰਾਜਿਆਂ ਭੀਖ ਮੰਗਾਏ, ਤੇ ਜਿਹੜੇ ਪਹਿਲੇ ਰਾਜੇ ਸਨ ਉਹ ਹੁਣ ਭਿੱਖ ਮੰਗ ਰਹੇ ਨੇ, ਉਹ ਬੈਗਿੰਗ ਕਰ ਰਹੇ ਨੇ। ਉਲਟੇ ਹੋਰ ਜ਼ਮਾਨੇ ਆਏ ਤਾਂ ਮੈਂ ਭੇਦ ਸਜਣ ਦੇ ਪਾਏ, ਬੁੱਲਾ ਹੁਕਮ ਹਜ਼ੂਰੋਂ ਆਇਆ, ਤਿਸ ਨੂੰ ਕੌਣ ਹਟਾਏ। ਬੁੱਲਾ ਇਹ ਬੁੱਲਿਆ, ਇਹ ਜਿਹੜਾ ਸਾਰਾ ਕੁਛ ਹੋਇਆ ਹੈ, ਇਹ ਜਿਹੜਾ ਹੁਕਮ ਹੈ ਇਹ ਹਜ਼ੂਰੋਂ ਆਇਆ ਹੈ, ਇਹ ਯੂਨੀਵਰਸਲ ਲਾ ਦੀ ਐਪਲੀਕੇਸ਼ਨ ਹੈ। ਇਹਨੂੰ ਕੌਣ ਹਟਾ ਸਕਦਾ ਹੈ, ਇਹਨੂੰ ਕੌਣ ਪਰੇ ਕਰ ਸਕਦਾ ਹੈ। ਇਹ ਹੁਣ ਤੁਸੀਂ ਇੱਥੇ ਯਾਦ ਕਰੋ ਬਾਬਾ ਨਾਨਕ ਜੀ ਦਾ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਉਹ ਉਸੇ ਜਿਹੜੀ ਆਇਤ ਸੀਗੀ ਬਾਬਾ ਨਾਨਕ ਦੀ, ਉਹੀ ਬੁੱਲੇ ਸ਼ਾਹ ਦੀ ਇੱਥੇ ਸ਼ੇਰ ਹੈ। ਬੁੱਲਾ ਹੁਕਮ ਹਜ਼ੂਰੋਂ ਆਇਆ, ਇਸ ਨੂੰ ਕੌਣ ਹਟਾਏ। ਉਲਟੇ ਹੋਰ ਜ਼ਮਾਨੇ ਆਏ ਤਾਂ ਮੈਂ ਭੇਦ ਸਜਣ ਦੇ ਪਾਏ। ਅੱਛਾ ਜੀ, ਹੁਣ ਤੁਸੀਂ ਵਾਰੀ ਵਾਰੀ ਇੱਕ ਇੱਕ ਕਾਫੀ ਪੜੋ। ਡਾਕਟਰ ਸਾਹਿਬ ਇੱਥੇ ਮੈਂ ਇੱਕ ਕੁਐਸਚਨ ਪਹਿਲਾਂ ਪੁੱਛ ਲਾਂ। ਹਾਂਜੀ। ਇਹ ਅਸੀਂ ਇਹ ਕਹਿ ਸਕਦੇ ਹਾਂ ਕਿ ਜਿੱਦਾਂ ਜ਼ਮਾਨਾ ਬਦਲਿਆ ਸੀ ਗੁਰੂ ਨਾਨਕ ਦੇਵ ਜੀ ਦੇ ਜ਼ਮਾਨੇ ਤੇ ਉਹਨਾਂ ਨੇ ਆਪਣੇ ਬਾਬਰ ਬਾਣੀ ਜੀ ਐਕਸਪਲੇਨ ਕੀਤਾ ਸੀ, ਹੁਣ ਇੱਥੇ ਵੀ 200 ਸਾਲ ਦੇ ਬਾਅਦ ਜ਼ਮਾਨੇ ਬਦਲ ਰਹੇ ਨੇ ਤਾਂ ਬੁੱਲੇ ਹੁਰੀ ਇਹ ਸਾਰਾ ਫਿਰ ਡਿਸਕ੍ਰਾਈਬ ਕਰ ਰਹੇ ਨੇ। ਇਹ ਕੋਈ ਹੈ ਆਪਸ ਚ? ਬਾਬਾ ਨਾਨਕ ਜੀ ਦੀ ਤੇ ਐਂਟੀਸਿਪੇਸ਼ਨ ਸੀ ਨਾ, ਹਾਂਜੀ, ਇੰਜ ਹੋਣਾ ਹੈ, ਤੇ ਬੁੱਲੇ ਸ਼ਾਹ ਹੁੰਦਿਆਂ ਵੇਖ ਰਿਹਾ ਹੈ
ਅੱਛਾ ਠੀਕ ਹੈ। ਹਾਂਜੀ, ਲਓ ਜੀ ਹੁਣ ਤੁਸੀਂ ਆਬਦ ਜੀ ਪਹਿਲੀ ਕਾਫੀ ਤੇ ਚਲੇ ਜਾਓ ਪਿੱਛੇ। ਲਓ ਜੀ ਇੱਥੋਂ ਕਿਹੜਾ ਪੜ੍ਹੇਗਾ ਪਹਿਲੀ ਕਾਫੀ? ਅਮਰਜੀਤ ਜੀ ਤੁਸੀਂ ਪੜ੍ਹੋ। ਪੜ੍ਹ ਸਕਦੇ ਹੋ? ਹਾਂਜੀ, ਇਹਨਾਂ ਦੀ ਅੱਛਾ ਜੀ, ਆਵਾਜ਼ ਹਾਂ ਨਹੀਂ ਆ ਰਹੀ। ਹਾਂਜੀ। ਤੁਸੀਂ ਪੜ੍ਹੋ ਫਿਰ ਬੀਬਾ ਜੀ। ਅੱਛਾ ਜੀ, ਬੌੜੀ ਵੇ ਤਬੀਬਾ ਮੈਂਡੀ ਖਬਰ ਗਈ ਆ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਤੇਰੇ ਇਸ਼ਕੇ ਡੇਰਾ ਮੇਰੇ ਅੰਦਰ ਕੀਤਾ, ਭਰਕੇ ਜ਼ਹਿਰ ਪਿਆਲਾ ਮੈਂ ਤੇ ਆਪੇ ਪੀਤਾ। ਝਬਦੇ ਆਵੀਂ ਬੇ ਤਬੀਬਾ, ਨਹੀਂ ਤੇ ਮੈਂ ਮਰ ਗਈਆਂ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਛਿਪ ਗਿਆ ਸੂਰਜ ਬਾਹਰ ਰਹਿ ਗਈ ਆ ਲਾਲੀ, ਹੋਵਾਂ ਮੈਂ ਸਦਕੇ ਮੁੜ ਜੈ ਦੇ, ਮੁੜ ਜੇ ਦੇ ਵਖਾਲੀ। ਹਾਂ, ਮੁੜ ਜੇ ਦੇ ਵਖਾਲੀ। ਹਾਂਜੀ, ਅਗਲਾ ਪੇਜ ਆ। ਅਗਲਾ ਪੇਜ ਕਰੋ ਆਬਦ ਜੀ। ਅੱਛਾ, ਚਲੋ ਜੀ। ਮੈਂ ਭੁੱਲ ਗਈਆਂ ਤੇਰੇ ਨਾਲ ਨਾ ਗਈਆਂ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਤੇਰੇ ਇਸ਼ਕ ਦੀ ਸਾਰ ਵੇ ਮੈਂ ਨਾ ਜਾਣਾ, ਇਹ ਸਿਰ ਆਇਆ ਏ ਮੇਰਾ ਹੇਠ ਵਡਾਣਾ। ਬਦਾਨਾ ਇਹ ਸਿਰ ਆਇਆ ਏ ਮੇਰਾ ਹੇਠ ਵਦਾਨਾ, ਸੱਟ ਪਈ ਇਸ਼ਕ ਦੀ ਤਾਂ ਕੂਕਾਂ ਵਈਆਂ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਅੱਗੇ ਹੈਗਾ, ਤੇਰੇ ਇਸ਼ਕ ਦੇ ਕੋਲੋਂ ਸਾਨੂੰ ਹਟਕ ਨਾ ਮਾਏ, ਇਸ ਇਸ਼ਕ ਦੇ ਕੋਲੋਂ ਸਾਨੂੰ ਹਟਕ ਨਾ ਮਾਏ। ਲਾਓ ਜਾਂਦੜੇ ਬੇੜੇ ਮੋੜ ਕੌਣ ਲਿਆਏ। ਹਾਂਜੀ, ਅਗਲਾ ਪੇਜ ਆਬਦ ਜੀ। ਹਾਂਜੀ ਹਾਂਜੀ, ਮੇਰੀ ਅਕਲ ਭਲੀ ਨਾਲ ਮੁਹਾਣੀਆਂ। ਨਹੀਂ, ਮੇਰੀ ਅਕਲ ਭੁੱਲੀ। ਅੱਛਾ ਜੀ, ਮੇਰੀ ਅਕਲ ਭੁੱਲੀ ਨਾਲ ਮੁਹਾਣੀਆਂ ਦੇ ਗਈਆ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਇਸ ਇਸ਼ਕੇ ਦੀ ਚੰਗੀ ਵਿੱਚ ਮੋਰ ਬੁਲੇਂਦਾ, ਸਾਨੂੰ ਕਾਬਾ ਤੇ ਕਿਬਲਾ ਪਿਆਰਾ ਯਾਰ ਦਸੀਂਦਾ, ਸਾਨੂੰ ਘਾਇਲ ਕਰਕੇ ਫੇਰ ਖਬਰ ਨਾ ਲਈਆ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਚਲੋ ਜੀ, ਅਗਲੀ ਬਾਤ ਖਤਮ ਹੋ ਗਈ ਮੇਰੇ ਖਿਆਲ। ਨਹੀਂ, ਅੱਗੇ ਵੀ ਆ ਆਬਦ ਜੀ। ਅੱਗੇ ਚਲੋ ਜੀ। ਆਬਦ ਜੀ ਅਗਲਾ ਪੇਜ ਕਰਿਓ। ਹਾਂਜੀ, ਬੁੱਲਾ ਸ਼ਾਹ ਇਨਾਇਤ ਦੇ ਚੱਲ ਬਈਏ ਬੂਹੇ, ਬੁੱਲਾ ਸ਼ਾਹ ਇਨਾਇਤ ਦੇ ਬਈਏ ਬੂਹੇ, ਜਿਸ ਦੇ ਇਸ਼ਕ ਪਹਿਨਾਏ ਸਾਨੂੰ ਸਾਵੇ ਤੇ ਸੂਹੇ। ਜਾਂ ਮੈਂ ਮਾਰੀ ਹੈ ਅੱਡੀ, ਅੱਡੀ ਮਿਲ ਪਿਆ ਹੈ ਵਈਏ, ਜਾਂ ਮੈਂ ਮਾਰੀ ਹੈ ਅੱਡੀ, ਅੱਡੀ ਮਿਲ। ਇਹ ਨਹੀਂ, ਕਿੱਥੇ ਪੜੋ ਪੀਆ। ਅੱਛਾ, ਗਲਤ ਲਿਖਿਆ ਹੈ। ਹਾਂਜੀ, ਜਾਂ ਮੈਂ ਮਾਰੀ ਹੈ ਅੱਡੀ ਪੀਆ, ਮਿਲਿਆ ਹੈ ਵਈਆ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਚਲੋ ਠੀਕ ਹੈ, ਬਹੁਤ ਅੱਛਾ ਪੜਿਆ। ਅੱਗੇ ਇਹ ਚਲੋ, ਟ੍ਰਾਂਸਲੇਸ਼ਨ ਦੇ ਵਿੱਚ ਸਾਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ। ਪੰਜਵੇਂ ਤੋਂ ਅਗਲਾ ਚੱਲ ਜਾਓ ਅੱਗੇ। ਅੱਛਾ, ਮੈਂ ਹੀ ਕਰਾਂ ਅੱਗੇ? ਨਹੀਂ, ਤੁਸੀਂ ਨਹੀਂ, ਹੁਣ ਮੈਂ ਆਬਦ ਸਾਹਿਬ ਨੂੰ ਕਹਿ ਰਿਹਾ ਕਿ ਜ਼ਰਾ ਅੱਗੇ ਸਫੇ ਅੱਗੇ ਲੈ ਚੱਲੋ। 7-8 ਤੇ ਲੈ ਜਾਓ। ਅਗਲਾ ਬਸ ਇੱਥੇ। ਇਹ ਹੁਣ ਬੀਬਾ ਜੀ ਤੁਸੀਂ ਪੜੋ। ਅੱਛਾ ਜੀ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ, ਫੜ ਨੁਕਤਾ ਛੋੜ ਹਿਸਾਬਾਂ ਨੂੰ, ਕਰ ਦੂਰ ਕੁਫਰ ਦਿਆਂ ਬਾਬਾਂ ਨੂੰ।
ਲਾ ਦੋਜ਼ਖ ਗੋਰ ਅਜ਼ਾਬਾਂ ਨੂੰ, ਕਰ ਸਾਫ਼ ਦਿਲੇ ਦੀਆਂ ख्वाबां ਨੂੰ। ਗੱਲ ਉਸੇ ਘਰ ਵਿੱਚ ਚੁੱਕਦੀ ਹੈ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਚਲੋ ਜੀ ਅਗਲਾ ਪੇਜ 11। ਚਲੋ ਜੀ। ਐਵੇਂ ਮੱਥਾ ਜ਼ਮੀਨ ਕਸਾਈ ਦਾ, ਲੰਮਾ ਪਾ ਮਹਿਰਾਬ ਵਿਖਾਈ ਦਾ, ਪੜ ਕਲਮਾ ਲੋਕ ਹਸਾਈ ਦਾ, ਦਿਲ ਅੰਦਰ ਸਮਝ ਨਾ ਲਿਆਈ ਦਾ। ਕਦੀ ਬਾਤ ਸੱਚੀ ਵੀ ਭੁੱਲਦੀ ਹੈ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਚਲੋ ਜੀ ਅਗਲਾ। ਕਈ ਹਾਜੀ ਬਣ ਆਏ ਜੀ, ਕੱਲ ਨੀਲੇ ਜਾਮੇ ਪਾਏ ਜੀ, ਹਜ ਵੇਚ ਟਿੱਕੀ ਲੈ ਖਾਏ ਜੀ। ਭਲਾ ਇਹ ਗੱਲ ਕਿਹਨੂੰ ਪਾਏ ਜੀ, ਕਦੀ ਬਾਤ ਸੱਚੀ ਨਾ ਲੁਕਦੀ ਹੈ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਚਲੋ ਜੀ। ਇੱਕ ਜੰਗਲ ਬਹਿਰੀ ਜਾਂਦੇ ਨੇ, ਇੱਕ ਦਾਣਾ ਰੋਜ਼ੇ ਖਾਂਦੇ ਨੇ, ਬੇਸਮਝ ਵਜੂਦ ਥਕਾਉਂਦੇ ਨੇ, ਘਰ ਮੋਵਨ ਹੋ ਕੇ ਮੰਨਦੇ ਨੇ, ਘਰ ਮੋਵਨ ਹੋ ਕੇ ਮੰਨਦੇ ਨੇ। ਐਵੇਂ ਚਿਲਿਆਂ ਵਿੱਚ ਜਿੰਦ ਮੁੱਕਦੀ ਹੈ, ਇੱਕ ਨੁਕਤੇ। ਹਾਂਜੀ, ਐਵੇਂ ਚਿਲਿਆਂ ਵਿੱਚ ਜਿੰਦ ਮੁੱਕਦੀ ਹੈ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਚਲੋ ਜੀ ਅੱਗੇ। ਫੜ ਮੁਰਸ਼ਦ ਅਬਦ ਖੁਦਾਈ ਹੋ, ਵਿੱਚ ਮਸਤੀ ਬੇਪਰਵਾਹੀ ਹੋ, ਬੇਖਵਾਇਸ਼ ਬੇਨਿਵਾਈ ਹੋ, ਵਿੱਚ ਦਿਲ ਦੇ ਖੂਬ ਸਫਾਈ ਹੋ। ਬੁੱਲਾ ਬਾਤ ਸੱਚੀ ਕਦੋਂ ਰੁਕਦੀ ਹੈ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਚਲੋ ਜੀ ਅਗਲੀ ਕਾਫੀ ਜੀ 15। ਲਓ ਜੀ ਹੁਣ ਕੌਣ ਪੜ੍ਹੇਗਾ ਇਹਨੂੰ? ਜਸਪ੍ਰੀਤ ਤੁਸੀਂ ਪੜ੍ਹੋ। ਹਾਂਜੀ, ਮੈਂ ਇਹ ਕਹਿਣਾ ਚਾਹੁੰਦੀ ਸੀ, ਮੈਨੂੰ 14ਵੀਂ ਕਾਫੀ ਮੇਰੀ ਫੇਵਰੇਟ ਹੈ, ਮੈਨੂੰ ਬਹੁਤ ਚੰਗੀ ਲੱਗੀ। ਚਲੋ ਹੁਣ ਉਹ ਤੇ ਪੜ੍ਹੀ ਗਈ ਹੈ, ਪੜ੍ਹ ਦਿਓ। ਹਾਂਜੀ। ਉਲਟੇ ਹੋਰ ਜ਼ਮਾਨੇ ਆਏ, ਤਾਂ ਮੈਂ ਭੇਤ ਸੱਜਣ ਦੇ ਪਾਏ, ਕਾਂ ਲੰਗੜ ਨੂੰ ਮਾਰਨ ਲੱਗੇ, ਚਿੜੀਆਂ ਜੁਰੇ ਢਾਏ। ਉਲਟੇ ਹੋਰ ਜ਼ਮਾਨੇ ਆਏ, ਤਾਂ ਮੈਂ ਭੇਤ ਸੱਜਣ ਦੇ ਪਾਏ, ਘੋੜੇ ਚੁੱਗਣ ਅਰੂੜੀਆਂ ਅਤੇ ਗੱਦੂ ਖੋਦ ਪਵਾਏ। ਚਲੋ ਜੀ ਹਾਂਜੀ। ਉਲਟੇ ਹੋਰ ਜ਼ਮਾਨੇ ਆਏ, ਤਾਂ ਮੈਂ ਭੇਤ ਸੱਜਣ ਦੇ ਪਾਏ, ਆਪਣੀਆਂ ਵਿੱਚ ਉਲਫਤ ਨਹੀਂ, ਕਿਆ ਚਾਚੇ ਕਿਆ ਤਾਏ। ਉਲਟੇ ਹੋਰ ਜ਼ਮਾਨੇ ਆਏ, ਤਾਂ ਮੈਂ ਭੇਤ ਸੱਜਣ ਦੇ ਪਾਏ, ਪਿਓ ਪੁੱਤਰਾ ਇਤਫਾਕ ਨਾ ਕਾਈ, ਧੀਆਂ ਨਾਲ ਨਮਾਏ। ਹਾਂਜੀ। ਉਲਟੇ ਹੋਰ ਜ਼ਮਾਨੇ ਆਏ, ਤਾਂ ਮੈਂ ਭੇਤ ਸੱਜਣ ਦੇ ਪਾਏ, ਸੁੱਚੀਆਂ ਨੂੰ ਪਏ ਮਿਲਦੇ ਧੱਕੇ, ਝੂਠੇ ਕੋਲ ਬਹਾਏ। ਉਲਟੇ ਹੋਰ ਜ਼ਮਾਨੇ ਆਏ, ਤਾਂ ਮੈਂ ਭੇਤ ਸੱਜਣ ਦੇ ਪਾਏ, ਅਗਲੇ ਜਾ ਬੁੰਗਾ ਲੈ ਬੈਠੇ, ਪਿਛਲੀਆਂ ਫਰਸ਼ ਵਿਛਾਏ। ਉਲਟੇ ਹੋਰ ਜ਼ਮਾਨੇ ਆਏ, ਤਾਂ ਮੈਂ ਭੇਤ ਸੱਜਣ ਦੇ ਪਾਏ, ਭੂਰੀਆਂ ਵਾਲੇ ਰਾਜੇ ਕੀਤੇ, ਰਾਜਿਆਂ ਭੀਖ ਮੰਗਾਏ। ਉਲਟੇ ਹੋਰ ਜ਼ਮਾਨੇ ਆਏ, ਤਾਂ ਮੈਂ ਭੇਤ ਸੱਜਣ ਦੇ ਪਾਏ, ਬੁੱਲਿਆ ਹੁਕਮ ਹਜ਼ੂਰੋਂ ਆਇਆ, ਤਿਸਨੂੰ ਕੌਣ ਹਟਾਏ। ਉਲਟੇ ਹੋਰ ਜ਼ਮਾਨੇ ਆਏ, ਤਾਂ ਮੈਂ ਭੇਤ ਸੱਜਣ ਦੇ ਪਾਏ। ਆਓ ਸੇਵ ਨਹੀਂ ਬਸ ਠੀਕ ਹੈ। ਹਾਂਜੀ ਇੱਥੋਂ ਤੱਕ। 19ਵਾਂ ਕੱਢੋ ਹਾਂ ਜ਼ਰਾ, ਅਗਲਾ 20ਵਾਂ ਵੀ ਦੇਖੋ ਹਾਂ ਕੀ ਹੈ। ਹਾਂ ਪਿੱਛੇ ਜਾਓ ਤੁਸੀਂ ਹੁਣ। ਬਸ ਆਓ ਸਹੀ, ਪਤਾ ਨਹੀਂ ਕਿਉਂ ਇੱਕ ਸਫੇ ਦੇ ਉੱਤੇ ਇੱਕ ਲਾਈਨ ਨਹੀਂ। ਆਓ ਸਹੀਓ ਰਲ ਦਿਓ ਨੀ ਵਧਾਈ, ਮੈਂ ਵਰ ਪਾਇਆ, ਇੱਥੇ ਵਰ ਲਿਖਿਆ ਹੈ, ਮੈਂ ਵਰ ਪਾਇਆ ਰਾਂਝਾ ਮਾਈ। ਇਹ ਮੇਰੀ ਸਹੇਲੀਓ, ਮੈਨੂੰ ਆ ਕੇ ਮੁਬਾਰਕਾਂ ਦਿਓ, ਕਿਉਂਕਿ ਮੈਨੂੰ ਜਿਹੜਾ ਖਾਵੰਦ ਮਿਲਿਆ ਹੈ, ਵਰ ਜਾਂ ਵਰ, ਜਿਹੜਾ ਮੇਰਾ ਖਾਵੰਦ ਜਿਹੜਾ ਮੈਨੂੰ ਮਿਲਿਆ ਹੈ, ਜਿਹੜਾ ਮਰਦ ਮੈਨੂੰ ਮਿਲਿਆ ਹੈ, ਉਹ ਰਾਂਝਾ ਮਾਹੀ ਹੈ। ਉਹ ਰਾਂਝਾ ਮਾਹੀ ਦਾ ਮਤਲਬ ਮੱਝਾਂ ਚਾਰਨ ਵਾਲਾ। ਇੱਥੋਂ ਲੱਗਦਾ ਹੈ ਕਿ ਕਿਸੇ ਜ਼ਮਾਨੇ ਦੇ ਵਿੱਚ ਜਿਹੜੇ ਚਾਰਨ ਵਾਲੇ ਲੋਕ ਸਨ, ਜਦੋਂ ਜਿਵੇਂ ਕਿ ਆਪਣਾ ਏਰੀਅਨਸ ਆਏ ਸਨ, ਤੇ ਉਹ ਤਾਂ ਸਿਰਫ ਮੱਝਾਂ ਗਾਵਾਂ ਹੀ ਚਾਰਦੇ ਸਨ ਨਾ, ਤੇ ਉਸ ਵੇਲੇ ਤੇ ਮੱਝਾਂ ਗਾਵਾਂ ਚਾਰਨ ਵਾਲੇ ਹੀਰੋ ਸਨ। ਤੇ ਫਿਰ ਵਕਤ ਬਦਲਦਾ ਗਿਆ,
ਉਹਦੇ ਵਿੱਚ ਮਾਹੀ ਜਿਹੜਾ ਹੈ ਉਹ ਉਹਦੇ ਮਾਇਨੇ ਵੀ ਬਦਲ ਗਏ। ਤੇ ਇਸ ਗੱਲ ਨੂੰ ਤੁਸੀਂ ਧਿਆਨ 'ਚ ਰੱਖੋ। ਚਲੋ ਜੀ ਅਗਲਾ। ਅੱਜ ਤਾਂ ਰੋਜ਼ ਮੁਬਾਰਕ ਚੜਿਆ, ਰਾਂਝਾ ਸਾਡੇ ਵਿਹੜੇ ਵੜਿਆ, ਹੱਥ ਖੁੰਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ। ਅੱਜ ਜਿਹੜਾ ਦਿਨ ਚੜਿਆ ਹੈ ਇਹ ਤੇ ਬੜਾ ਹੀ ਮੁਬਾਰਕ ਦਿਨ ਹੈ। ਤੇ ਕਿਉਂਕਿ ਅੱਜ ਰਾਂਝਾ ਜਿਹੜਾ ਹੈ ਉਹ ਸਾਡੇ ਵਿਹੜੇ ਵਿੱਚ ਆਇਆ ਹੈ। ਹੱਥ ਖੁੰਡੀ ਤੇ ਹੁੰਦੀ ਹੈ ਲੱਕੜ ਦੀ, ਜਿਹੜੀ ਉਹ ਆਪਣਾ ਅੱਗੋਂ ਮੁੜੀ ਹੁੰਦੀ ਹੈ ਸੋਟਾ। ਹੱਥ ਖੁੰਡੀ ਮੋਢੇ ਕੰਬਲ ਧਰਿਆ, ਤੇ ਉਹਨੇ ਆਪਣੇ ਮੋਢੇ ਦੇ ਉੱਤੇ ਕੰਬਲ ਧਰਿਆ ਹੋਇਆ ਹੈ। ਯਾਨੀ ਇਹ ਫਕੀਰਾਂ ਦਾ ਲਿਬਾਸ ਹੁੰਦਾ ਸੀ ਜਿਹੜਾ ਉਹਨੇ ਪਾਇਆ ਹੈ। ਚਾਕਾਂ ਵਾਲੀ ਸ਼ਕਲ ਬਣਾਈ, ਤੇ ਉਹਨੇ ਜਿਹੜੀ ਆਪਣੀ ਸੂਰਤ ਹੈ ਉਹ ਚਾਕਾਂ ਵਾਲੀ ਬਣਾਈ ਹੈ, ਮਤਲਬ ਚਾਕ ਦੀ ਸੂਰਤ ਦੇ ਵਿੱਚ ਮੇਰੇ ਸਾਹਮਣੇ ਆਇਆ ਹੈ। ਇਹਦੇ ਵਿੱਚ ਜਿਹੜੀ ਰਮਜ਼ ਹੈ ਉਹ ਇਹ ਹੈ ਕਿ ਜਿਹੜਾ ਰਾਂਝਾ ਹੈ, ਰਾਂਝਾ ਜਿਹੜਾ ਉਹ ਕੋਈ ਬਹੁਤ ਵੱਡੀ ਹਸਤੀ ਦੀ ਸ਼ਕਲ ਵਿੱਚ ਨਹੀਂ ਸਾਹਮਣੇ ਆਉਂਦਾ, ਉਹ ਚਾਕਾਂ ਦੀ ਵਾਲੀ ਸ਼ਕਲ ਦੇ ਵਿੱਚ ਵੀ ਸਾਹਮਣੇ ਆਉਂਦਾ ਹੈ। ਮਤਲਬ ਇਹਦਾ ਇਹ ਹੈ ਕਿ ਜਿਹੜੀ ਇਸ ਯੂਨੀਵਰਸ ਦੇ ਵਿੱਚ ਜਿਹੜੀ ਹਕੀਕਤਾਂ ਨੇ ਉਹ ਛੋਟੀਆਂ ਚੀਜ਼ਾਂ 'ਚ ਵੀ ਉਂਝ ਹੀ ਲੁਕੀਆਂ ਨੇ ਜਿਵੇਂ ਵੱਡੀਆਂ ਚੀਜ਼ਾਂ 'ਚ ਲੁਕੀਆਂ ਨੇ। ਆਓ ਸਈਓ ਰਲ ਦਿਓ ਨੀ ਵਧਾਈ, ਮੈਂ ਭਰ ਪਾਇਆ ਰਾਂਝਾ ਮਾਹੀ। ਅੱਗੇ ਜੀ। ਮੁਕਟ ਗੋਆਂ ਦੇ ਵਿੱਚ ਰੁਲਦਾ, ਜੰਗਲ ਜੂਹਾਂ ਵਿੱਚ ਕਿਸ ਮੁੱਲ ਦਾ, ਹੈ ਕੋਈ ਅੱਲਾ ਦੇ ਵੱਲ ਭੁੱਲਦਾ, ਇਸ ਹਕੀਕਤ ਖਬਰ ਨਾ ਕਾਈ। ਮੁਕਟ ਗੋਆਂ ਦੇ ਵਿੱਚ ਰੁਲਦਾ, ਯਾਨੀ ਇਹ ਮੁਕਟ ਉਹਨੇ ਪਾਇਆ ਹੈ ਇੱਕ ਆਪਣਾ ਮੂੰਹ ਦੇ ਉੱਤੇ ਇੱਕ ਚੜਾਇਆ ਮੁਕਟ ਉਹਨੇ, ਤੇ ਉਹ ਗਾਵਾਂ ਦੇ ਵਿੱਚ ਰੁਲ ਰਿਹਾ ਹੈ। ਜੰਗਲ ਜੂਹਾਂ ਦੇ ਵਿੱਚ ਕਿਸ ਮੁੱਲ ਦਾ, ਕਿ ਉਹ ਜੰਗਲਾਂ ਦੇ ਵਿੱਚ ਉਹ ਤੇ ਗਾਵਾਂ ਦੇ ਨਾਲ ਰੁਲ ਰਿਹਾ, ਉਹਦਾ ਕੀ ਜ਼ਾਹਰ ਉਹਦਾ ਕੀ ਮੁੱਲ ਹੈਗਾ? ਉਹਦਾ ਕੋਈ ਮੁੱਲ ਨਹੀਂ ਹੈਗਾ। ਹੈ ਕੋਈ ਅੱਲਾ ਦੇ ਵੱਲ ਭੁੱਲਦਾ, ਪਰ ਇਸ ਹਕੀਕਤ ਖਬਰ ਨਾ ਕਾਏ, ਇਸ ਹਕੀਕਤ ਦੀ ਕੋਈ ਖਬਰ ਨਹੀਂ ਕਿ ਕੋਈ ਅੱਲਾ ਵੱਲ ਦੇਖ ਕੇ ਕਿਵੇਂ ਭੁੱਲ ਸਕਦਾ। ਇਹਨੂੰ ਸਾਰੀ ਪੂਰੀ ਦੋਹਾਂ ਮਿਸਰਿਆਂ ਨੂੰ ਦੇਖੋ ਕਿ ਉਹ ਬਜ਼ਾਹਰ ਤੇ ਅਪੈਰੈਂਟਲੀ ਉਹ ਜੰਗਲ ਦੇ ਵਿੱਚ ਗਾਵਾਂ ਦੇ ਨਾਲ ਰੁਲ ਰਿਹਾ ਹੈ ਤੇ ਉਹ ਬੇਕੀਮਤ ਹੈ, ਪਰ ਅੱਲਾ ਵੀ ਜਿਹੜਾ ਹੈ, ਅਗਰ ਜੇ ਉਹਨੂੰ ਇਨਕਾਰ ਕਰੀਏ ਉਸ ਦੀ ਵੈਲਿਊ ਨੂੰ, ਯਾਨੀ ਰਾਂਝੇ ਦੀ ਵੈਲਿਊ ਨੂੰ, ਜਿਹੜਾ ਜੰਗਲ ਵਿੱਚ ਰੁਲ ਰਿਹਾ ਹੈ, ਕਿਸੇ ਮੁੱਲ ਦਾ ਨਹੀਂ ਹੈ, ਤੇ ਫਿਰ ਇਹ ਹੈ ਕਿ ਫਿਰ ਅੱਲਾ ਜਿਹੜਾ ਹੈ ਉਹ ਵੀ ਫਿਰ ਐਵੇਂ ਹੀ ਹੈ, ਉਹ ਵੀ ਫਿਰ ਕੋਈ ਵੱਡੀ ਹਸਤੀ ਨਹੀਂ ਹੈ। ਮਤਲਬ ਇਹ ਹੈ ਕਿ ਉਹਦੇ ਵਿੱਚ ਅੱਲਾ ਹੈ। ਆਓ ਸਈਓ ਰਲ ਦਿਓ ਨੀ ਵਧਾਈ, ਮੈਂ ਬਰ ਪਾਇਆ ਰਾਂਝਣ ਮਾਈ। ਚਲੋ ਜੀ ਅੱਗੇ ਚਲੋ। ਬੁੱਲੇ ਸ਼ਾਹ ਇੱਕ ਸੌਦਾ ਕੀਤਾ, ਪੀਤਾ ਜ਼ਹਿਰ ਪਿਆਲਾ ਪੀਤਾ, ਨਾ ਕੁਝ ਲਾਹਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਚਾਈ, ਆਓ ਸਈਓ ਰਲ ਦਿਓ ਨੀ ਵਧਾਈ, ਮੈਂ ਬਰ ਪਾਇਆ ਰਾਂਝਾ ਮਾਹੀ। ਬੁੱਲੇ ਸ਼ਾਹ ਇੱਕ ਸੌਦਾ ਕੀਤਾ। ਬੁੱਲੇ ਸ਼ਾਹ ਨੇ ਇੱਕ ਬਾਰਗੇਨ ਕੀਤੀ। ਬਾਰਗੇਨ ਇਹ ਸੀ, ਪੀਤਾ ਜ਼ਹਿਰ ਪਿਆਲਾ ਪੀਤਾ, ਜ਼ਹਿਰ ਦਾ ਪਿਆਲਾ ਪੀ ਲਿਆ, ਨਾ ਕੁਝ ਲਾਹਾ ਟੋਟਾ ਲੀਤਾ। ਲਾਹਾ ਦਾ ਮਤਲਬ ਹੈ ਮੁਨਾਫਾ, ਨਾ ਹੀ ਉਹਦੇ ਵਿੱਚੋਂ ਕੋਈ ਮੁਨਾਫਾ ਲਿਆ ਤੇ ਨਾ ਹੀ ਉਹਦੇ ਵਿੱਚੋਂ ਕੋਈ ਹਿੱਸਾ ਵੰਡਵਾਇਆ। ਟੋਟਾ ਦਾ ਮਤਲਬ ਹਿੱਸਾ ਵੰਡਵਾਇਆ। ਤੇ ਉਹਦੇ ਯਾਨੀ ਫੇਰ ਵੀ ਯਾਨੀ ਜਿਹੜਾ ਸੌਦਾ ਕੀਤਾ, ਬਾਰਗੇਨ ਕੀਤੀ, ਉਹ ਇਹ ਸੀ ਕਿ ਦਰਦ ਦੁੱਖਾਂ ਦੀ ਗਠੜੀ ਚਾਹੀ, ਕਿ ਦਰਦ ਤੇ ਦੁੱਖਾਂ ਵਾਲੀ ਜਿਹੜੀ ਗਠੜੀ ਸੀ
ਉਹ ਉਹਨੇ ਚੁੱਕ ਲਈ ਤੇ ਉਹਦੇ ਵਿੱਚੋਂ ਮਿਲਿਆ ਛਿਲਿਆ ਉਹਦੇ ਵਿੱਚੋਂ ਕੋਈ ਦੁਨੀਆਦਾਰੀ ਦੀ ਵਾਲਾ ਜਿਹੜੀ ਹਾਸਲ ਸੀ, ਜਿਹੜਾ ਮਿਲਣਾ ਸੀ ਮੁਨਾਫਾ, ਉਹ ਕੋਈ ਨਹੀਂ ਉਹਦੇ ਚ, ਉਹਦੇ ਸੌਦੇ ਦੇ ਵਿੱਚ ਉਹ ਮੁਨਾਫਾ ਨਹੀਂ ਸੀ ਹੈਗਾ। ਚਲੋ ਜੀ ਅੱਗੇ। ਕਿ ਇਹਦਾ ਮਤਲਬ ਕਿ ਜਿਹੜਾ ਉਹਨੇ ਪਾਥ ਚੂਜ਼ ਕੀਤਾ ਸੀ ਉਹਦੇ ਵਿੱਚ ਕੋਈ ਉਹਨੇ ਨਫਾ ਜਾਂ ਨਫਾ ਨੁਕਸਾਨ ਦੇਖ ਕੇ ਨਹੀਂ ਤੁਰਿਆ, ਬਸ ਤੁਰ ਪਿਆ। ਹਾਂਜੀ ਬਿਲਕੁਲ ਇਹੋ ਹੀ ਗੱਲ ਹੈ। ਲਓ ਜੀ ਹੁਣ ਇੱਕ ਗੱਲ ਪਲੀਜ਼ ਇਫ ਆਈ ਕੈਨ ਆਸਕ, ਹਾਂਜੀ ਕਿ ਜਿਹੜਾ ਇਹ ਬਾਰ-ਬਾਰ ਜ਼ਹਿਰ ਪਿਆਲਾ ਕਰਦੇ ਨੇ, ਇਹਦੀ ਵੀ ਕੋਈ ਰੂਟ ਪਰਸ਼ੀਅਨ ਪੋਇਟਰੀ ਚ ਹੈਗੀ ਹੈ? ਸਾਰੇ ਬਾਰ-ਬਾਰ ਜ਼ਹਿਰ ਪਿਆਲੇ ਦੀ ਗੱਲ ਕਰਦੇ। ਜਿਹੜਾ ਜ਼ਹਿਰ ਹੈ ਨਾ, ਇਹ ਬਹੁਤ ਕੀ ਕਹਿਣਾ ਚਾਹੀਦਾ, ਇੰਡੀਅਨ ਮਾਈਥੋਲੋਜੀ ਦੇ ਵਿੱਚ ਜ਼ਹਿਰ ਜਿਹੜਾ ਹੈ ਨਾ, ਉਹ ਬਹੁਤ ਰਿਕਰੈਂਟ ਥੀਮ ਹੈ। ਵੈਸੇ ਹੀ ਪਰਸ਼ੀਅਨ ਦੇ ਜਿਹੜਾ ਨਾ ਪਰਸ਼ੀਅਨ ਸ਼ਾਇਰੀ ਜਿਹੜੀ ਇਹਨਾਂ ਸਾਰਿਆਂ ਨੇ ਪੜ੍ਹੀ ਸੀ, ਉਹਨਾਂ ਵਿੱਚ ਹੁਣ ਮੈਨੂੰ ਨਹੀਂ ਯਾਦ ਆ ਰਿਹਾ ਕਿੰਨੇ ਜ਼ਹਿਰ ਦਾ ਕੀਤਾ ਹੋਵੇ, ਲੇਕਿਨ ਤੁਸੀਂ ਜਾਣਦੇ ਹੋ ਨਾ ਕਿ ਬਈ ਜਿਹੜਾ ਸੋਕਰੇਟੀਸ ਸੀ, ਸੋਕਰੇਟੀਸ ਨੇ ਜ਼ਹਿਰ ਦਾ ਪਿਆਲਾ ਪੀਤਾ ਸੀ ਨਾ, ਇਹ ਤੁਹਾਨੂੰ ਪਤਾ ਹੈ? ਹਾਂਜੀ ਹਾਂਜੀ। ਤੇ ਉਹਨੇ ਵੀ ਜ਼ਹਿਰ ਦਾ ਪਿਆਲਾ, ਮੀਰਾ ਬਾਈ ਨੇ ਜ਼ਹਿਰ ਦਾ ਪਿਆਲਾ, ਜ਼ਹਿਰ ਦਾ ਪਿਆਲਾ ਬਹੁਤ ਜ਼ਿਆਦਾ ਐਵਰੀਵੇਅਰ। ਹਾਂਜੀ ਇਹੋ ਹੀ ਹੈ ਜ਼ਹਿਰ ਦਾ ਪਿਆਲਾ ਦਾ ਮਤਲਬ ਹੈ, ਅਗਰ ਤੁਸੀਂ ਇਹਨੂੰ ਗੌਰ ਨਾਲ ਵੇਖੋ ਤੇ ਇਹਦਾ ਮਤਲਬ ਹੈ ਕਿ ਜਿਹੜੀਆਂ ਚੀਜ਼ਾਂ ਤੁਹਾਡੇ ਆਲੇ ਦੁਆਲੇ ਦੁਨੀਆਦਾਰੀ ਦੀਆਂ ਲਾਭ ਦੀਆਂ ਮੌਜੂਦ ਸਨ ਜਾਂ ਹੈ ਨੇ, ਉਹਨਾਂ ਉੱਤੋਂ ਤੁਸੀਂ ਇਨਕਾਰ ਕਰ ਦਿੰਦੇ ਹੋ, ਉਹਨਾਂ ਨੂੰ ਤੁਸੀਂ ਛੱਡ ਦਿੰਦੇ ਹੋ। ਜ਼ਹਿਰ ਪੀਣ ਦਾ ਮਤਲਬ ਇਹ ਹੈਗਾ, ਪੀਤਾ ਜ਼ਹਿਰ ਪਿਆਲਾ ਪੀਤਾ, ਇਹ ਮਤਲਬ ਹੈ ਉਹਦਾ। ਹੋਰ ਕੋਈ ਸਵਾਲ? ਕਿਉਂਕਿ ਇੰਨੀਆਂ ਕਾਫੀਆਂ ਕਰਨੀਆਂ ਨੇ। ਹੋਰ ਕੋਈ ਸਵਾਲ? ਡਾਕਟਰ ਸਾਹਿਬ ਬਹੁਤ ਵਧੀਆ ਅੱਜ ਦਾ ਜਿਹੜਾ ਆਪਾਂ ਪੜ੍ਹਿਆ। ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਸ਼ਾਇਰੀ ਪੜ੍ਹ ਕੇ ਬਿਲਕੁਲ ਮੈਂਟਲੀ ਇਨਸਾਨ ਕੁਝ ਸਦੀਆਂ ਪਹਿਲਾਂ ਚਲਾ ਜਾਂਦਾ ਹੈ, ਜਿਵੇਂ ਕਿ ਇੱਕ ਹਿਸਟਰੀ ਲੈਸਨ ਵੀ ਹੈ, ਨਾਲ ਨਾਲ ਸੋਸ਼ਲ ਕਮੈਂਟਰੀ ਵੀ ਹੈ। ਕੀ ਖਿਆਲ ਹੈ? ਹਾਂਜੀ ਬਿਲਕੁਲ ਬਿਲਕੁਲ। ਮਤਲਬ ਇਹ ਹੈ ਕਿ ਤੁਸੀਂ ਹਿਸਟੋਰੀਕਲ ਕੰਟੈਕਸਟ ਵਿੱਚ ਪੜ੍ਹੋਗੇ ਤੇ ਫਿਰ ਤੁਹਾਨੂੰ ਸਮਝ ਆਏਗੀ। ਜੇ ਤੁਸੀਂ ਐਵੇਂ ਹੀ ਲਫ਼ਜ਼ਾਂ ਦੀ ਖੱਲ ਲਾਉਣੀ ਸ਼ੁਰੂ ਕਰ ਦਿਓ ਤਾਂ ਉਹਦੇ ਨਾਲ ਫਿਰ ਸਮਝ ਨਹੀਂ ਆਉਂਦੀ, ਉਹਦੇ ਨਾਲ ਐਵੇਂ ਬੰਦਾ ਕਨਫਿਊਜ਼ ਜਿਹਾ ਹੋ ਜਾਂਦਾ ਹੈ। ਲੇਕਿਨ ਅਗਰ ਤੁਸੀਂ ਜ਼ਮਾਨੇ ਦੀ ਜਿਹੜੀ ਹਿਸਟਰੀ ਹੈ ਔਰ ਜਿਹੜੀ ਸੋਸ਼ੋ ਇਕਨੋਮਿਕ ਕੰਡੀਸ਼ਨਸ ਨੇ, ਅਗਰ ਉਹਨਾਂ ਨੂੰ ਦੇਖੋ ਤੇ ਫਿਰ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਨਿੱਤਰ ਕੇ ਸਾਹਮਣੇ ਆਉਂਦੀਆਂ ਨੇ। ਮਿਸਾਲ ਦੇ ਤੌਰ ਤੇ ਤੁਸੀਂ ਹੁਣ ਦੇਖੋ, ਜੇ ਜ਼ਮਾਨੇ ਦੇ ਵਿੱਚ ਬੁੱਲੇ ਸ਼ਾਹ ਲਿਖ ਰਿਹਾ ਹੈ ਔਰ ਉਹ ਆਪਣਾ ਕਹਿ ਰਿਹਾ ਹੈ ਕਿ ਜਿਹੜੇ ਕਾਂ ਜਿਹੜੇ ਨੇ ਉਹ ਲਗੜਾਂ ਨੂੰ ਮਾਰ ਰਹੇ ਨੇ ਤੇ ਘੋੜੇ ਜਿਹੜੇ ਨੇ ਉਹ ਰੋੜੀਆਂ ਤੇ ਚੁਗ ਰਹੇ ਨੇ ਵਗੈਰਾ ਵਗੈਰਾ, ਤੇ ਤੁਸੀਂ ਉਹ ਦੇਖੋ ਕਿ ਉਸ ਵੇਲੇ ਜਿਹੜੀ ਪੁਰਾਣੀ ਮੁਗਲ ਸ਼ਾਹੀ ਨਿਜ਼ਾਮ ਸੀ ਉਹ ਟੁੱਟ ਰਿਹਾ ਸੀ। ਹੁਣ ਪੁਰਾਣੇ ਮੁਗਲ ਸ਼ਾਹੀ ਨਿਜ਼ਾਮ ਦੇ ਵਿੱਚ ਜਿਹੜੀ ਪੈਜ਼ੈਂਟਰੀ ਸੀ ਉਹਦੇ ਕੋਲੋਂ 1/2 ਜਾਂ 3/4 1/3 ਜਿਹੜਾ ਜਾਂ 1/2 ਜਿਹੜਾ ਹੈ ਉਹ ਪੈਦਾਵਾਰ ਦਾ ਬਤੌਰ ਟੈਕਸ ਦੇ ਲੈ ਲਿੱਤਾ ਜਾਂਦਾ ਸੀ, ਬਾਦਸ਼ਾਹ ਟੈਕਸ ਲੈ ਲੈਂਦਾ ਸੀ। ਲਿਹਾਜ਼ਾ ਲੋਕੀ ਜਿਹੜੇ ਨੇ ਉਹ ਹਮੇਸ਼ਾ ਹੀ ਗਰੀਬ ਰਹਿੰਦੇ ਸਨ, ਕਿਉਂਕਿ ਉਹਨਾਂ ਦੀ ਪੈਦਾਵਾਰ ਪ੍ਰੋਡਕਸ਼ਨ ਉਹਨਾਂ ਨੂੰ ਮਿਲਦੀ ਹੀ ਨਹੀਂ ਸੀ। ਬਹੁਤੀ ਪ੍ਰੋਡਕਸ਼ਨ ਜਿਹੜੀ ਹੈ ਉਹ ਤੇ ਲੈ ਜਾਂਦੇ ਸਨ, ਬਾਦਸ਼ਾਹ ਲੈ ਜਾਂਦੇ ਸਨ। ਇਹ ਜਦੋਂ ਸਿੱਖ ਮਿਸਲਾਂ ਸ਼ੁਰੂ ਹੋਈਆਂ, ਮੁਗਲਾਂ ਦੀ ਜਿਹੜੀ ਹਕੂਮਤ ਹੈ ਉਹਨਾਂ ਦੀ ਜਿਹੜੀ ਸਟਰਕਚਰ ਸੀ ਉਹ ਟੁੱਟ ਗਏ, ਤੇ ਜਿਹੜੇ ਸਿੱਖ ਗੁਰੀਲੇ ਸਨ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਕੋਈ ਮਾਲੀਆ ਵਾਲੀਆ ਸਾਨੂੰ ਪੈਦਾਵਾਰ ਵਿੱਚੋਂ ਨਾ ਦਿਓ, ਤੇ ਤੁਸੀਂ ਜਿਹੜਾ ਹੈ ਉਹ ਸਾਨੂੰ ਇੱਕ ਬੱਝੀ ਬੁਝਾਈ ਛੋਟੀ ਜਿਹੀ ਰਾਖੀ ਮਨੀ ਦਿਓ, ਯਾਨੀ ਸਿਕਿਉਰਿਟੀ ਮਨੀ ਦਿਓ, ਅਸੀਂ ਤੁਹਾਡੀ ਸਿਕਿਉਰਿਟੀ ਕਰਾਂਗੇ, ਉਹਦੇ ਲਈ ਤੁਸੀਂ ਇੱਕ ਬਹੁਤ ਹੀ ਨੋਮੀਨਲ ਅਮਾਊਂਟ ਪੇ ਕਰ ਦਿਓ ਤੇ ਦੈਟਸ ਇਟ। ਅੱਛਾ, ਉਹਦੇ ਨਾਲ ਇਹ ਹੋਇਆ ਹੈ ਕਿ ਜਿਹੜੇ ਪਿੰਡਾਂ ਦੇ ਆਮ
ਜ਼ਮੀਨਾਂ ਵਾਹੁਣ ਵਾਲੇ ਸਨ ਜਾਂ ਜਿਹੜੇ ਜ਼ਿਮੀਂਦਾਰ ਸਨ, ਉਹਨਾਂ ਨੂੰ ਬਹੁਤ ਫਾਇਦਾ ਹੋਇਆ ਉਹਦਾ, ਕਿਉਂਕਿ ਔਰ ਇਸ ਲਈ ਉਹ ਜਿਹੜੇ ਸਿੱਖ ਗੁਰੀਲੇ ਸਨ ਉਹ ਪਾਪੂਲਰ ਵੀ ਹੋਏ। ਯਾਨੀ ਇਹ ਜਿਹੜੀ ਉਹਨਾਂ ਦਾ ਜਿਹੜਾ ਆਮ ਤੌਰ ਦੇ ਉੱਤੇ ਜਿਸ ਗੱਲ ਨੂੰ ਅਸੀਂ ਆਮ ਤੌਰ ਤੇ ਰੈਕਗਨਾਈਜ਼ ਨਹੀਂ ਕਰਦੇ, ਉਹ ਇਹ ਹੈ ਕਿ ਜਿਹੜੇ ਸਿੱਖ ਗੁਰੀਲੇ ਨੇ ਜਾਂ ਜਿਹੜੇ ਸਿੱਖ ਉਸ ਵੇਲੇ ਲੜ ਰਹੇ ਸਨ, ਉਹ ਬਹੁਤ ਹੀ ਛੋਟੀ ਮਿਨੋਰਿਟੀ ਸਨ, ਚੰਦ ਹਜ਼ਾਰ ਸਨ ਉਹ। ਮਤਲਬ ਤੁਸੀਂ ਇਹ ਦੇਖੋ ਕਿ ਜਿਹੜਾ ਅੰਗਰੇਜ਼ ਦੇ ਆਉਣ ਤੋਂ ਬਾਅਦ 1881 ਦੇ ਵਿੱਚ ਜਿਹੜਾ ਸੈਂਸਸ ਹੋਇਆ ਪੰਜਾਬ ਦਾ, ਉਹਦੇ ਵਿੱਚ ਸਿੱਖ ਟੋਟਲ 8% ਸਨ ਉਸ ਵੇਲੇ ਤੱਕ ਵੀ, ਜਦੋਂ ਕਿ ਪੂਰਾ ਸਿੱਖ ਰਾਜ ਗੁਜ਼ਰ ਚੁੱਕਿਆ ਸੀ। ਅੱਛਾ, ਇਸ ਲਈ ਮੈਂ ਇਹ ਕਹਿਣਾ ਹੈ ਕਿ ਜਿਹੜੇ ਸਿੱਖ ਗੁਰੀਲੇ ਜਿਹੜੇ ਨੇ, ਉਹਨਾਂ ਨੂੰ ਜਿਹੜੀ ਕਾਮਯਾਬੀ ਹੋਈ ਉਹਦੇ ਵਿੱਚ ਇਹ ਵੀ ਗੱਲ ਜਿਹੜੀ ਹੈ ਉਹ ਇਹ ਵੀ ਗੱਲ ਬੜੀ ਅਹਿਮ ਹੈ, ਇੰਪੋਰਟੈਂਟ ਹੈ, ਕਿ ਉਹਨਾਂ ਨੇ ਲੋਕਾਂ ਦੇ ਫਾਇਦੇ ਲਈ ਰਿਫਾਰਮਸ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਜ੍ਹਾ ਤੋਂ ਲੋਕੀ ਉਹਨਾਂ ਨੂੰ ਪ੍ਰੈਫਰ ਕਰਦੇ ਸਨ, ਕਰਨ ਲੱਗ ਪਏ, ਤੇ ਜਿਹੜੇ ਮੁਗਲ ਸ਼ਾਹੀ ਸੀ ਉਹਨੂੰ ਉਹ ਨਫ਼ਰਤ ਕਰਨ ਲੱਗ ਪਏ। ਤੇ ਇਹ ਵੀ ਬਹੁਤ ਵੱਡਾ ਫੈਕਟਰ ਸੀਗਾ ਇੱਥੋਂ ਮੁਗਲ ਸ਼ਾਹੀ ਪੰਜਾਬ, ਔਰ ਸਭ ਤੋਂ ਪਹਿਲੇ ਮੁਗਲ ਸ਼ਾਹੀ ਜਿਹੜੀ ਹੈ ਉਹ ਪੰਜਾਬ ਵਿੱਚੋਂ ਮੁੱਕੀ ਹੈ, ਔਰ ਬਾਕੀ ਪੂਰੇ ਹਿੰਦੁਸਤਾਨ 'ਚ ਮੁਗਲ ਸ਼ਾਹੀ ਜਿਹੜੀ ਹੈ ਉਹ ਤੇ ਅੰਗਰੇਜ਼ਾਂ ਦੇ ਜ਼ਮਾਨੇ ਤੱਕ ਰਹੀ ਹੈ, ਔਰ 1857 ਤੱਕ ਉਹ ਰਹੀ ਹੈ, ਔਰ ਬਾਦਸ਼ਾਹ ਮੁਗਲ ਰਿਹਾ ਉੱਥੇ ਦਿੱਲੀ 'ਚ। ਲੇਕਿਨ ਪੰਜਾਬ ਦੇ ਵਿੱਚ ਇਹ ਜਿਹੜੀ ਹੈ ਇਹ 18ਵੀਂ ਸਦੀ ਦੇ ਬਹੁਤ ਸ਼ੁਰੂ ਦੇ ਵਿੱਚ ਹੀ ਮੁਗਲ ਸ਼ਾਹੀ ਜਿਹੜੀ ਹੈ ਉਹ ਮੁੱਕ ਚੁੱਕੀ ਸੀਗੀ। ਤੇ ਹੁਣ ਮੁਗਲ ਸ਼ਾਹੀ ਮੁੱਕਣ ਦਾ ਮਤਲਬ ਹੈ ਕਿ ਇੱਕ ਜਿਹੜੀ ਗਵਰਨੈਂਸ ਹੈ ਔਰ ਸੋਸ਼ਲ ਸਟਰਕਚਰ ਹੈ ਉਹ ਟੁੱਟ ਕੇ ਤੇ ਨਵੇਂ ਸਿਰੇ ਤੋਂ ਬਣ ਰਿਹਾ। ਤੇ ਹੁਣ ਇਹ ਬੁੱਲੇ ਸ਼ਾਹ ਦੀ ਕਾਫੀ ਜਿਹੜੀ ਹੈ ਉਹ ਜਿਵੇਂ ਰੀਕਨਸਟਰਕਸ਼ਨ ਹੋ ਰਹੀ ਹੈ ਨਵੀਂ ਸੁਸਾਇਟੀ ਦੀ, ਇਹ ਉਹਦੀ ਪੋਇਟਰੀ ਹੈ। ਜ਼ਬਰਦਸਤ, ਮਜ਼ਾ ਆ ਗਿਆ ਡਾਕਟਰ ਸਾਹਿਬ। ਡਾਕਟਰ ਸਾਹਿਬ, ਇਹ ਵੀ ਠੀਕ ਗੱਲ ਹੈ ਕਿ ਲੈਂਡ ਓਨਰਸ਼ਿਪ ਦੀ ਜਿਹੜੀ ਗੱਲ ਹੈ ਇੱਥੋਂ ਸ਼ੁਰੂ ਹੋਈ ਆ। ਪਹਿਲਾਂ ਸਾਰੀ ਦੀ ਸਾਰੀ ਲੈਂਡ ਦੇ ਓਨਰ ਰਾਜੇ ਮਹਾਰਾਜਾ ਹੀ ਹੁੰਦੇ ਸੀ। ਹਾਂਜੀ, ਲੋਕੀ ਸਭ ਕੰਮ ਕਰਨ ਵਾਲੇ ਹੀ ਸੀ, ਬਸ ਉਹਨਾਂ ਨੂੰ ਉਹੀ ਮਿਲਦਾ ਸੀ। ਬਿਲਕੁਲ, ਮਤਲਬ ਇਹ ਹੈਗਾ ਕਿ ਲੋਕੀ ਜਿਹੜੇ ਸੋਸ਼ੋ ਇਕਨੋਮਿਕ ਕੰਡੀਸ਼ਨਸ ਬਦਲਦੀਆਂ ਨੇ ਉਹਨਾਂ ਤੇ ਧਿਆਨ ਨਹੀਂ ਦਿੰਦੇ। ਮਤਲਬ ਇਹ ਹੈ ਕਿ ਜੇ ਹੁਣ ਅੱਜ ਦੇ ਜਿਹੜੇ ਸਿੱਖ ਨੇ, ਅਗਰ ਉਹਨਾਂ ਨੂੰ ਵੀ ਪੁੱਛੋ ਕਿ ਉਹ ਕਿਵੇਂ ਜਿੱਤ ਗਏ ਸਨ, ਤੇ ਉਹ ਕਹਿਣਗੇ ਕਿ ਜੀ ਉਹ ਬੜੇ ਬਹਾਦਰ ਸਨ, ਉਹਨਾਂ ਦੀ ਬਰੇਵਰੀ ਦੇ ਉੱਤੇ ਸਾਰਾ ਜ਼ੋਰ ਪਾਉਣਗੇ। ਇਸ ਗੱਲ ਤੇ ਕੋਈ ਜ਼ੋਰ ਨਹੀਂ ਦੇਵੇਗਾ ਕਿ ਜਿਹੜੀਆਂ ਉਹ ਇਕਨੋਮਿਕ ਤੇ ਸੋਸ਼ਲ ਰਿਫਾਰਮਸ ਇੰਟਰੋਡਿਊਸ ਕਰਵਾ ਰਹੇ ਸਨ, ਦੈਟ ਵਾਜ਼ ਦਾ ਪਲੱਸ ਪੁਆਇੰਟ, ਕਿ ਲੋਕੀ ਮੁਗਲਾਂ ਲਈ ਹਮਦਰਦੀ ਨਹੀਂ ਰਹੀ, ਔਰ ਘੱਟੋ ਘੱਟ ਉਹ ਇਹਨਾਂ ਗੁਰੀਲਿਆਂ ਦੇ ਖਿਲਾਫ ਨਹੀਂ ਸੀ ਜਾਂਦੇ, ਕਿਉਂਕਿ ਇਹਨਾਂ ਦੇ ਨਾਲ ਉਹਨਾਂ ਨੂੰ ਫਾਇਦਾ ਸੀਗਾ। ਤੇ ਉਹ ਤੁਹਾਨੂੰ ਪੰਜਾਬੀ ਦਾ ਮੁਹਾਵਰਾ ਸੁਣਿਆ ਕਿ ਤੁਸੀਂ ਸੁਣਿਆ ਹੋਣਾ ਕਿ ਭਾਈ ਰੱਬ ਨੇੜੇ ਕਿ ਘਸੁੰਨ ਨੇੜੇ। ਸੁਣਿਆ ਜੀ, ਬਹੁਤ ਵਧੀਆ ਸੁਣਿਆ ਹੈ ਨਾ। ਤੇ ਇਹ ਬਸ ਹੁਣ ਇਹ ਤੇ ਰੱਬ ਲਾਗੇ ਤੇ ਘਸੁੰਨ ਸੀਗਾ, ਜਾਂ ਮਤਲਬ ਇਹ ਹੈ ਕਿ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਤਬਦੀਲੀ ਹੋ ਰਹੀ ਹੈ, ਤੁਹਾਡੇ ਇਰਦ ਗਿਰਦ ਵਿੱਚ ਜੋ ਕੁਝ ਬਦਲ ਰਿਹਾ ਹੈ, ਤੁਸੀਂ ਤਾਂ ਉਹਨੂੰ ਵੇਖਣਾ ਨਾ, ਬਾਕੀ ਤਾਂ ਐਵੇਂ ਗੱਲਾਂ ਨੇ ਨਾ। ਵਾਰਿਸ ਸ਼ਾਹ ਦਾ ਵੀ ਇੱਕ ਸ਼ੇਰ ਹੈਗਾ ਹੈ, ਅਸ਼ਰਾਫ ਖਰਾਬ ਕਮੀਨ ਤਾਜ਼ਾ, ਜ਼ਿਮੀਂਦਾਰ ਨੂੰ ਵੱਡੀ ਬਹਾਰ ਹੋਈ। ਯਾਨੀ ਕਿ ਸਿੱਖਾਂ ਦੇ ਆਉਣ ਨਾਲ ਜ਼ਿਮੀਂਦਾਰ ਜਿਹੜੇ ਨੇ, ਵਾਹੀ ਕਰਨ ਵਾਲੇ ਨੇ, ਉਹਨਾਂ ਦੀ ਬਹਾਰ ਆ ਗਈ ਹੈ, ਮਤਲਬ ਉਹ ਸੌਖੇ ਹੋ ਗਏ ਨੇ। ਇਹਦੇ ਉੱਤੇ ਇਹ ਜਿਹੜੀ ਪੁਰਾਣੀ ਮੁਗਲ ਸ਼ਾਹੀ
ਦੇ ਵਿੱਚ ਜਿਹੜੇ ਲੋਕੀ ਤਿਆਰ ਹੋਏ ਸਨ ਮਦਰਸਿਆਂ ਦੇ ਵਿੱਚ, ਉਹਨਾਂ ਵਿੱਚ ਉਹਨੂੰ ਪਸੰਦ ਵੀ ਕੀਤਾ ਜਾ ਰਿਹਾ ਸੀ ਤੇ ਰਿਜ਼ੈਂਟਮੈਂਟ ਵੀ ਸੀ। ਜਿਹੜੀ ਐਸਟੈਬਲਿਸ਼ਮੈਂਟ ਸੀ ਉਹਦੇ ਵਿੱਚ, ਕਿਉਂਕਿ ਉਹ ਮੁਗਲ ਸ਼ਾਹੀ ਦੇ ਤਹਿਤ ਪੜ੍ਹੇ ਲਿਖੇ ਸਨ ਤੇ ਉਹਨਾਂ ਨੂੰ ਜਿਹੜੀ ਐਲੀਟ ਸੀ ਉਹਨਾਂ ਨੂੰ ਮੁਗਲ ਸ਼ਾਹੀ ਦੇ ਨਾਲ ਅਜੇ ਸਿੰਪਥੀਜ਼ ਵੀ ਸਨ, ਤੇ ਜਿਹੜਾ ਨਵਾਂ ਨਿਜ਼ਾਮ ਆ ਰਿਹਾ ਸੀ ਇਹਦਾ ਉਹਨਾਂ ਨੂੰ ਚੰਗੀ ਤਰ੍ਹਾਂ ਪੂਰੇ ਭਰਵੇਂ ਤਰੀਕੇ ਦੇ ਨਾਲ ਸਮਝ ਨਹੀਂ ਸੀ ਆ ਰਿਹਾ। ਲੱਗਦਾ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਮਤਲਬ ਵਾਰਿਸ ਸ਼ਾਹ ਹੈ, ਤੇ ਵਾਰਿਸ ਸ਼ਾਹ ਜਿਹੜਾ ਨਿਜ਼ਾਮ ਮੌਜੂਦ ਸੀਗਾ ਉਹਦੀ ਸਿਰਫ ਉਹਦੀ ਤਨਕੀਦ ਕਰਨ ਲਈ ਉਹਨੇ ਪੂਰੀ ਵਾਰਿਸ ਸ਼ਾਹ ਲਿਖੀ, ਲੇਕਿਨ ਉਹ ਜੋ ਕੁਛ ਪੁਰਾਣੀ ਸੁਸਾਇਟੀ ਦੇ ਮੁਕਾ ਦੇ ਨਾਲ ਜਿਹੜਾ ਨਵਾਂ ਬਣ ਰਿਹਾ ਸੀ ਉਹਨੂੰ ਐਪਰੀਸ਼ੀਏਟ ਅਜੇ ਵਾਰਿਸ ਸ਼ਾਹ ਨੇ ਕਰਨਾ ਨਹੀਂ ਸੀ ਸ਼ੁਰੂ ਕੀਤਾ, ਇਹ ਮੈਂ ਕਹਿ ਰਿਹਾ। ਤੇ ਚਲੋ ਜੀ, ਫਿਰ ਹੁਣ ਅਗਲੀ ਵਾਰੀ ਅਗਲੇ ਫਰਾਈਡੇ ਨੂੰ ਕਰਾਂਗੇ। ਠੀਕ ਹੈ ਜੀ, ਓਕੇ ਜੀ, ਬਹੁਤ ਮਿਹਰਬਾਨੀ। ਬਹੁਤ ਮਿਹਰਬਾਨੀ। ਰੱਬ ਰਾਖਾ। ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਅੱਛਾ ਲੱਗਾ। ਰੱਬ ਰਾਖਾ ਜੀ ਸਾਰਿਆਂ ਨੂੰ। ਥੈਂਕ ਯੂ।